ਇੱਕ ਅਜਿਹੇ ਨੌਜਵਾਨਾਂ ਮਿਲਾਉਣ ਜਾ ਰਹੇ ਹਾਂ ਜਿਨੇ ਜੀ ਪੰਜਾਬੀ ਦੇ ਸ਼ੋਅ ਦੇ ਵਿੱਚ ਹਰਭਜਨ ਸਿੰਘ ਦਾ ਇੱਕ ਸ਼ੋਅ ਸੀ, ਉਹਦੇ ਵਿੱਚ ਆਪਣੀ ਪਰਫਾਰਮੈਂਸ ਦਿੱਤੀ ਤੇ ਉਸ ਪਰਫਾਰਮੈਂਸ ਦੇ ਦੌਰਾਨ ਉਹ ਵਿਨਰ ਵੀ ਰਿਹਾ।
ਖਾਲਸਾ ਜੀ, ਸਭ ਤੋਂ ਪਹਿਲਾਂ ਤੁਹਾਨੂੰ ਇਹੀ ਪੁੱਛਣਾ, ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਤੇ ਕਿਹੜੀ ਡਿਗਰੀ ਤੁਹਾਡੇ ਕੋਲ ਹੈਗੀ ਹੁਣ? ਮੇਰੇ ਤੋਂ ਪਹਿਲਾਂ ਇਲੈਕਟ੍ਰੋਨਿਕਸ ਡਿਗਰੀ ਹੈ ਜੀ। ਹਾਂਜੀ, ਡਿਪਲੋਮਾ ਇਲੈਕਟ੍ਰੋਨਿਕਸ ਦਾ। ਇਲੈਕਟ੍ਰੋਨਿਕ ਦਾ ਡਿਪਲੋਮਾ ਕੀਤਾ ਹੋਇਆ। ਜੀ। ਉਸ ਤੋਂ ਤੇ ਬਾਅਦ ਫਿਰ ਤੁਸੀਂ ਇਹ ਕਿਵੇਂ ਸੋਚਿਆ ਵੀ ਮੈਂ ਇੱਕ ਮਤਲਬ ਕੁਲਚਾ ਬਣਾਵਾਂ ਜਾਂ ਇਸ ਤਰ੍ਹਾਂ ਦਾ ਇੱਕ ਸੈਟਅਪ ਲਾਵਾਂ ਜਿਹਦੇ ਵਿੱਚ ਸਟਰੀਟ ਫੂਡ ਆਪਾਂ ਜਿਹਨੂੰ ਕਹਿ ਦਿੰਦੇ ਹਾਂ, ਸਟਰੀਟ ਫੂਡ ਸੇਲ ਕਰਨਾ? ਵੀਰ ਜੀ, ਕਿੱਦਾਂ ਦਾ ਰਹੇਗਾ ਟੇਸਟ, ਕਿੱਦਾਂ ਦਾ ਕੁਲਚਾ ਹੈਗਾ ਇਹ? ਅਸੀਂ ਨਾ ਜੀ ਗੁਰਦੁਆਰਾ ਸਾਹਿਬ ਗਏ ਸੀ ਅੱਗੇ, ਠੀਕ ਹੈ। ਵਾਪਸੀ ਆਉਂਦੇ ਅਸੀਂ ਦੇਖਿਆ ਵੀ ਇੱਕ ਵੀਰ ਸਰੂਪ ਵਾਲਾ ਹੈ ਪੂਰਾ ਹੂੰ। ਕੁਲਚੇ ਬਣਾ ਰਿਹਾ। ਹਾਂਜੀ। ਅਸੀਂ ਰੁਕ ਕੇ ਵੈਸੇ ਦੇਖਣ ਵਾਸਤੇ ਰੁਕੇ, ਹੂੰ ਹੁਣ ਅਸੀਂ ਲੈ ਕੇ ਖਾਧਾ ਹੈ, ਹੂੰ। ਬਹੁਤ ਲਾਜਵਾਬ ਟੇਸਟ ਹੈ। ਅੱਛਾ ਫਸਟ ਟਾਈਮ ਹੀ ਖਾਧਾ, ਅੱਛਾ। ਪਹਿਲਾਂ ਕਦੇ ਨਹੀਂ ਹੋਇਆ, ਬਟ ਬਹੁਤ। ਸਭ ਤੋਂ ਵੱਡੀ ਗੱਲ ਇੱਕ ਹੋਰ ਜਿਹੜੀ ਖਾਸੀਅਤ ਹੈ, ਇਹ ਇੰਜੀਨੀਅਰਿੰਗ ਕੀਤੀ ਹੋਈ ਹੈ ਵੀਰ ਦੀ, ਵੈਲ ਐਜੂਕੇਟਡ ਹੈ, ਕੁਆਲੀਫਾਈਡ ਹੈ। ਸਭ ਤੋਂ ਵੱਡੀ ਗੱਲ ਇਹ ਹੈ। ਤਾਂ ਹੀ ਸਾਫ ਸੁਥਰਾ ਕੰਮ ਦੇ ਵਿੱਚ ਬਹੁਤ ਸਾਫ ਵਧੀਆ ਲੱਗਿਆ, ਸਾਫ ਸੁਥਰਾ ਬਣਾ ਰਹੇ ਨੇ, ਸਾਰਾ ਕੁਝ ਸਾਹਮਣੇ ਤਿਆਰ ਹੋ ਰਿਹਾ ਤੇ ਬਹੁਤ ਵਧੀਆ ਲੱਗਿਆ ਸਾਨੂੰ, ਤਾਂ ਹੀ ਰੁਕੇ ਤੇ ਟੇਸਟ ਵੀ ਲਾਜਵਾਬ ਹੈ। ਤੁਹਾਡਾ ਹੀ ਕਹਿਣਾ ਭਾਜੀ? ਬਹੁਤ ਵਧੀਆ ਹੈ, ਬਹੁਤ ਟੇਸਟੀ ਹੈ। ਹੂੰ ਸਭ ਤੋਂ ਵੱਡੀ ਗੱਲ ਤੇ ਹੈ ਵੀਰ, ਸਿੱਖੀ ਸਰੂਪ 'ਚ ਹੂੰ ਸ਼ੁੱਧ ਚੀਜ਼ ਬਣਾਉਂਦਾ, ਸਾਹਮਣੇ ਬਣਾਉਂਦਾ, ਵਧੀਆ ਚੀਜ਼ ਬਣਾਉਂਦਾ। ਹੂੰ ਅਸੀਂ ਫਸਟ ਟਾਈਮ ਆਇਆ ਜੀ ਹੂੰ। ਗੁਰਦੁਆਰਾ ਸਾਹਿਬ ਵੀ ਸਾਨੂੰ ਫਸਟ ਟਾਈਮ ਪਤਾ ਲੱਗਿਆ ਸੀ। ਅਸੀਂ ਪੁੱਛ ਕੇ ਆਏ, ਸਾਡਾ ਸ਼ਹਿਰ ਪਾਤਨਾ ਜੀ। ਅੱਛਾ, ਪਾਤਲਾਂ ਤੋਂ ਆਏ ਅਸੀਂ ਪਾਤਨਾ ਤੋਂ ਆਏ ਹਾਂ ਜੀ। ਹੂੰ ਅਸੀਂ ਕਿਸੇ ਕੰਮ ਵਾਸਤੇ ਆਏ ਸੀ ਅੱਗੇ, ਪਰ ਇੱਥੇ ਸਾਨੂੰ ਕਿਸੇ ਬੰਦੇ ਨੇ ਦੱਸਿਆ ਵੀ ਇੱਥੇ ਕਿਲੇ 'ਚ ਗੁਰਦੁਆਰਾ ਸਾਹਿਬ ਹੈ ਜੀ। ਹੂੰ ਅਸੀਂ ਤਾਂ ਪੁੱਛਦੇ ਗੁਰਦੁਆਰਾ ਸਾਹਿਬ ਆਏ ਹਾਂ, ਹੂੰ ਮੱਥਾ ਟੇਕਿਆ, ਦਰਸ਼ਨ ਮੇਲੇ ਕੀਤੇ ਨੇ। ਅਸੀਂ ਵਾਪਸੀ ਜਾ ਰਹੇ ਸੀ, ਹੂੰ। ਦੇਖਿਆ ਵੀਰ ਸਿੱਖੀ ਰੂਪ ਜੀ। ਇਹ ਮੈਨੂੰ ਨਾਲ ਦੇ ਬਾਈ ਕਹਿੰਦੇ, ਮੈਂ ਗੱਡੀ ਡਰਾਈਵ ਕਰ ਰਿਹਾ ਸੀ, ਕਹਿੰਦੇ ਵੀ ਕੁਝ ਬਣਾ ਰਿਹਾ ਵੀਰ। ਹਾਂ। ਅਸੀਂ ਗੱਡੀ ਅੱਗੇ ਰੋਕ ਕੇ ਫਿਰ ਅਸੀਂ ਸਪੈਸ਼ਲ ਆਏ ਚੱਲ ਕੇ ਦੇਖਣ ਵਾਸਤੇ ਅੱਛਾ। ਵੀ ਕੀ ਬਣਾ ਰਹੇ ਨੇ। ਅੱਛਾ। ਦੇਖਿਆ ਆ ਕੇ ਅਸੀਂ ਹੁਣ ਇਹ ਲਿਆ, 2 ਲਏ ਨੇ ਅਸੀਂ, ਹਾਫ ਕਰਾ ਕੇ 4 ਨੇ ਖਾਧੇ ਨੇ। ਬਹੁਤ ਸੋਹਣਾ ਟੇਸਟ ਹੈ, ਬਹੁਤ ਵਧੀਆ, ਬਹੁਤ ਵਧੀਆ ਲੱਗਿਆ। ਦੇਖੋ ਅੱਜ ਕੱਲ੍ਹ ਜਿਵੇਂ ਨਾ ਸਮਾਜ ਦੇ ਵਿੱਚ ਆਪਣੇ ਹੈਗਾ ਵੀ ਨੌਕਰੀਆਂ ਨਹੀਂ ਮਿਲਦੀਆਂ ਹਨਾ, ਖਾਸ ਕਰਕੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਇਹੀ ਕਹਿੰਦੇ ਵੀ ਪਕੌੜੇ ਤਲ ਲਓ, ਤਾਂ ਇਸ ਵੀਰ ਨੇ ਤਹਈਆ ਕੀਤਾ ਹੈ। ਕਿਉਂਕਿ ਅੱਜ ਕੱਲ੍ਹ ਨੌਜਵਾਨੀ ਜਿਹੜੀ ਉਹ ਕਹਿੰਦੀ ਵੀ ਅਸੀਂ ਪੜ੍ਹ ਲਿਖ ਕੇ ਜਾਂ ਤਾਂ ਬਾਹਰ ਜਾਣਾ ਜਾਂ ਕੋਈ ਚੰਗਾ ਰੈਸਟੋਰੈਂਟ ਖੋਲ੍ਹਣਾ, ਚੰਗਾ ਕਾਰੋਬਾਰ ਕਰਨਾ, ਤਾਂ ਮੈਨੂੰ ਲੱਗਦਾ ਕਿ ਇੱਕ ਮਿਸਾਲ ਵੀ ਆ ਉਹਨਾਂ ਲੋਕਾਂ ਵਾਸਤੇ ਜਿਹੜੇ ਇਸ ਤਰੀਕੇ ਦਾ ਕੰਮ ਕਰਨ ਤੋਂ ਭੱਜਦੇ ਆ। ਬਿਲਕੁਲ ਜੀ, ਬਿਲਕੁਲ। ਦੇਖੋ ਜੇ ਆਪਾਂ ਬਾਹਰ, ਮੇਰੀ ਸੋਚ ਹੈ ਜੇ ਆਪਾਂ ਬਾਹਰ ਜਾ ਕੇ ਰੁਪਈਆ 30-35 ਲੱਖ ਲਾਣਾ, ਆਪਾਂ ਬਾਹਰ ਜਾਣਾ ਹੈ ਜੀ। ਬਾਹਰ ਜਾ ਕੇ ਵੀ ਆਪਾਂ ਕਿਸੇ ਦੀ ਨੌਕਰੀ ਕਰਨੀ ਹੈ, ਕਿਉਂ ਨਾ ਆਪਣਾ ਕੰਮ ਕੀਤਾ ਜਾਵੇ, ਕਿਸੇ ਦੀ ਗੁਲਾਮੀ ਤਾਂ ਨਹੀਂ ਹੈਗੀ। ਆਪਣਾ ਕੰਮ ਕੀਤਾ ਵੀਰ ਨੇ, ਥੋੜਾ ਕਰੇ ਬਹੁਤਾ ਕਰੇ, ਕੋਈ ਕਿਸੇ ਦੀ ਗੁਲਾਮੀ ਨਹੀਂ, ਕਿਸੇ ਦਾ ਗੱਲ ਨਾ ਬਣੇ। ਠੀਕ ਹੈ, ਅੱਜ ਵੀਰ ਦੀ ਮਿਹਨਤ ਹੈ, ਅੱਜ ਇਹਨੇ ਇੱਥੇ ਲਾਈ ਹੈ, ਰੇਹੜੀ ਲਾਈ ਹੈ ਹਨਾ। ਕੱਲ ਨੂੰ ਪ੍ਰਮਾਤਮਾ ਕਿਰਪਾ ਕਰੇਗਾ, ਸਿੱਖੀ ਸਰੂਪ 'ਚ ਕਿਤੇ ਕਿੰਨੇ ਕੁ ਦੇ ਰੈਸਟੋਰੈਂਟ ਬਣ, ਕਿੰਨੇ ਕੁ ਦੀ ਚੜਾਈ ਹੋਏ ਵੀਰ ਦੀ। ਠੀਕ ਹੈ ਨਾ, ਬੁਲੰਦੀਆਂ ਤੇ ਪਹੁੰਚੇਗਾ ਵੀਰ। ਤੇ ਅਸੀਂ ਰੱਬ ਅੱਗੇ ਦੁਆ ਕਰਨੇ ਆ, ਵਧੀਆ ਕੰਮ ਚੱਲੇ ਵੀਰ ਦਾ, ਫਸਟ ਟਾਈਮ ਆਇਆ। ਠੀਕ ਹੈ। ਸੋ ਪਸੰਦ ਕੀਤਾ ਜਾ ਰਿਹਾ, ਅਸੀਂ ਵੀਰ ਹੋਰਾਂ ਨਾਲ ਗੱਲ ਵੀ ਕੀਤੀ ਆ। ਹੁਣ ਬਾਕੀ ਅੱਗੇ ਗੱਲਬਾਤ ਕਰਦੇ ਹਾਂ। ਹਾਂਜੀ ਸਿੰਘ ਸਾਹਿਬ, ਇਹਦੇ 'ਚ ਫਿਰ ਕੀ ਪਾਉਣੇ ਹੋ? ਇਹਦੇ 'ਚ ਕਿਸ ਤਰ੍ਹਾਂ ਦਾ ਸਮਾਨ ਹੈ, ਕਿਹੜੀ ਆਈਟਮ ਤੁਸੀਂ ਪਾਉਣੇ ਵਿੱਚ? ਇਹ ਵਾਹਿਗੁਰੂ ਆਪਣੇ ਕੋਲ ਕਈ ਪ੍ਰਕਾਰ ਦੀ ਵੈਰਾਈਟੀ ਹੋ ਜਾਂਦੀ ਹੈ। ਜਿਵੇਂ ਹੁਣ ਆਪਾਂ ਇਹ ਬਣਾ ਰਹੇ ਹਾਂ ਮਿਕਸ ਕੁਲਚਾ। ਇਹਦੇ ਵਿੱਚ ਆਲੂ ਹੋ ਗਿਆ, ਨਿਊਟਰੀ ਹੋ ਗਈ, ਕਾਰਨ ਹੋ ਗਏ, ਕੈਬੇਜ ਹੋ ਗਈ, ਕੈਪਸਿਕਮ ਹੋ ਗਿਆ, ਕੈਰਟ ਹੋ ਗਿਆ, ਜਿੰਨੀਆਂ ਵੀ ਸੀਜ਼ਨਲ ਸਬਜ਼ੀਆਂ ਆਪਾਂ ਨੂੰ ਮਤਲਬ ਮਿਲਦੀਆਂ ਆ, ਅੱਛਾ, ਵਿੱਚ ਪਾਈਆਂ ਜਾਣਗੀਆਂ। ਠੀਕ ਹੈ। ਕੁਲਚੇ ਦਾ ਕੁਲਚਾ, ਸੇਬ ਦੀ ਸੇਬ, ਇੰਨੀਆਂ ਸਬਜ਼ੀਆਂ ਉੱਦਾਂ ਖਾਣੀਆਂ, ਹੁਣ ਬੰਦਾ ਨੱਕ ਮਾਰੂਗਾ ਵੀ ਕਿਵੇਂ ਖਾਵਾਂਗੇ। ਪਰ ਇਹ ਦਿਖਾਊਗਾ ਅਗਲਾ ਕਹਿੰਦਾ ਯਾਰ ਹੋਰ ਪਾ ਦਿਓ। ਆ ਤੁਹਾਡੇ ਸਾਹਮਣੇ ਆ, ਫੁੱਲ ਆਫ ਵੈਜੀਟੇਬਲ ਦੇ ਆ। ਨਿਊਟਰੀ ਹੈ ਜਿਹੜੀ, ਉਹ ਕਿਸ ਤਰ੍ਹਾਂ ਦੀ ਵਰਤਦੇ ਹੋ? ਹੋਮਮੇਡ ਹੈ ਜਾਂ? ਨਿਊਟਰੀ ਜੀ ਬਣੀ ਬਣਾਈ ਆਉਂਦੀ ਹੈ, ਸਭ ਤੋਂ ਉੱਪਰ ਰੂਚੀ ਦੀ ਆਉਂਦੀ ਹੈ ਜੀ, ਡੱਬੇ ਆਉਂਦੇ ਆ ਜੀ ਅੱਛਾ, ਬਣੇ ਹੋਏ, ਉਹ ਵਰਤਦੇ ਆਪਾਂ ਫਿਲਹਾਲ ਤਾਂ। ਸਭ ਤੋਂ ਮਹਿੰਗੀ ਵੀ ਉਹੀ ਹੈ ਤੇ ਸਭ ਤੋਂ ਵਧੀਆ ਵੀ ਉਹੀ ਹੈ। ਖਾਸ ਕਰਕੇ ਨਾ ਇੱਕ ਦਿੱਕਤ ਹੁੰਦੀ ਹੈ ਵੀ ਜਿਹੜਾ ਸਪਾਈਸੀ ਫੂਡ ਹੈ, ਉਹਦੇ ਕਰਕੇ ਜਿਵੇਂ ਆਮ ਤੌਰ ਤੇ ਲੋਕਾਂ ਨੂੰ ਐਸਿਡਿਟੀ ਜਾਂ ਹੋਰ ਇਦਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ। ਤੁਹਾਡੇ ਜਿਹੜਾ ਮਟੀਰੀਅਲ ਤੁਸੀਂ ਵਰਤਦੇ, ਇਹਦੇ ਨਾਲ ਕੋਈ ਇਸ ਤਰ੍ਹਾਂ ਦੀ ਸਮੱਸਿਆ ਤਾਂ ਨਹੀਂ ਆਉਂਦੀ? ਜੀ ਨਹੀਂ ਜੀ, ਉਹਦਾ ਸਭ ਤੋਂ ਵੱਡਾ ਕਾਰਨ ਇਹ ਵੀ ਉਹ ਜ਼ਿਆਦਾ ਮਸਾਲੇ, ਜ਼ਿਆਦਾ ਤੇਲ, ਜ਼ਿਆਦਾ ਘਿਓ। ਤੁਹਾਡੇ ਸਾਹਮਣੇ ਹੁਣ ਆਪਾਂ ਮੱਖਣ ਲਾਇਆ, ਬਿਲਕੁਲ ਨਾ ਮਾਤਰ ਲਾਇਆ। ਫਿਰ ਉਹ ਜਿਹੜਾ ਮੱਖਣ ਲਾਉਂਦੇ, ਉਹ ਲਾਉਂਦੇ ਵੀ ਦੂਜਾ ਹੈ, ਹਲਕੀ ਕੁਆਲਿਟੀ ਦਾ। ਅੱਛਾ। ਆਪਾਂ ਜਿਹੜਾ ਮੱਖਣ ਵਰਤ ਰਹੇ ਹਾਂ ਪਹਿਲਾਂ ਹੀ 500 ਰੁਪਏ ਕਿਲੋ ਹੈ। ਅੱਛਾ ਜੀ। ਥੋੜਾ ਲਾਉਣੇ ਆ ਪਰ ਚੰਗਾ ਲਾਉਣੇ ਆ। ਠੀਕ ਹੈ। ਤੇ ਮਸਾਲਾ ਆਪਣੇ ਕੁੱਲ ਮਿਲਾ ਕੇ ਤੁਸੀਂ ਐਂ ਮੰਨ ਕੇ ਚਲੋ ਵੀ ਸਾਰੇ ਸੌਦੇ 'ਚ 1 ਚਮਚ ਮਸਾਲੇ ਦਾ ਪੈਂਦਾ, ਉਹ ਵੀ ਘਰੇ ਹੀ ਬਣਾਇਆ ਜਾਂਦਾ। ਅੱਛਾ, ਮਸਾਲਾ ਤੁਹਾਡੀ ਜਿਹੜੇ ਸਾਰਾ ਹੋਮਮੇਡ ਹੈ ਜੀ। ਮਸਾਲਾ ਸਾਰਾ ਘਰੇ ਤਿਆਰ ਹੁੰਦਾ, ਕੱਲੀ ਚੀਜ਼ ਘਰੇ ਹੀ ਪੀਸ ਕੇ, ਵੱਡੀ ਮਿਕਸੀ ਰੱਖੀ ਹੋਈ ਆ ਆਪਾਂ, ਘਰੇ ਹੀ ਮਸਾਲਾ ਪੀਸਦੇ ਨੇ, ਘਰੇ ਹੀ ਤਿਆਰ ਕਰਦੇ ਆ। ਅੱਛਾ। ਬਾਜ਼ਾਰੀ ਮਸਾਲਾ ਕੋਈ ਵੀ ਨਹੀਂ ਵਰਤਿਆ ਜਾਂਦਾ। ਅੱਛਾ ਅੱਛਾ। ਤੁਸੀਂ ਜਿਹੜਾ ਇੱਕ ਸ਼ੋਅ ਦੇ ਵਿੱਚ ਵੀ ਗਏ ਹੋ ਹਨਾ, ਸ਼ੋਅ ਦੇ ਵਿੱਚ ਉੱਥੇ ਤੁਹਾਡੀ ਕਿੱਦਾਂ ਦੀ ਪਰਫਾਰਮੈਂਸ ਸੀ, ਕੀ ਸੀਗਾ ਸ਼ੋਅ, ਉਹਦੇ ਬਾਰੇ ਥੋੜੀ ਜਾਣਕਾਰੀ ਦਿਓਗੇ? ਸ਼ੋਅ ਦਾ ਨਾਮ ਸੀਗਾ ਜੀ ਪੰਜਾਬੀ ਦਾਦਾਗਿਰੀ। ਅੱਛਾ। ਉਹਨਾਂ ਦਾ ਬੇਸ ਤੇ ਸ਼ੋਅ ਸੀਗਾ ਵੀ ਜਿਨ੍ਹਾਂ ਨੇ ਮਿਹਨਤ ਕਰਕੇ ਕੋਈ ਸੈਟਅਪ ਤਿਆਰ ਕੀਤਾ ਜਾਂ ਆਪਣਾ ਕੋਈ ਨਾਂ ਕ੍ਰੀਏਟ ਕੀਤਾ, ਉਹਨਾਂ ਲੋਕਾਂ ਨੂੰ ਬੁਲਾਇਆ ਸੀ ਸ਼ੋਅ ਦੇ ਵਿੱਚ। ਅੱਛਾ। ਤੇ ਲਿਫਾਫਾ ਫੜਾਇਓ। ਅੱਛਾ। ਉਹਨਾਂ ਲੋਕਾਂ ਨੂੰ ਸ਼ੋਅ ਦੇ ਵਿੱਚ ਬੁਲਾਇਆ ਗਿਆ ਸੀਗਾ। ਠੀਕ ਹੈ। ਤੇ ਸ਼ੋਅ ਦੇ ਆਪਾਂ ਵਿਨਰ ਸੀਗੇ, ਮਹਾਰਾਜ ਦੀ ਕਿਰਪਾ ਨਾਲ।
ਇੱਕ ਰਾਉਂਡ ਸੀ ਉਹਦੇ 'ਚ 4-5। ਅੱਛਾ, ਕੌਣ ਲਿਫਾਫਾ। ਸ਼ੋਅ ਦੀ ਜੱਜਮੈਂਟ ਕੌਣ ਸੀ ਤੇ ਕੌਣ ਕਿਹੜੇ ਉਹਦੇ ਚ ਕਿਸ ਤਰ੍ਹਾਂ ਦਾ ਸਿਸਟਮ ਸੀਗਾ ਸ਼ੋਅ ਉਹਦੇ ਦਾ? ਵਿੱਚ ਹਰਭਜਨ ਸਿੰਘ ਜਿਹੜੇ ਆਪਣੇ ਹੁਣ MP ਬਣੇ ਆ, ਕਰੈਕਟਰ ਹਰਭਜਨ ਸਿੰਘ। ਹਰਭਜਨ ਸਿੰਘ ਹਾਂਜੀ, ਉਹ ਸ਼ੋਅ ਨੂੰ ਕਾਸਟ ਕਰ ਰਹੇ ਸੀਗੇ ਜੀ। ਠੀਕ ਹੈ। ਜੀ ਪੰਜਾਬੀ ਵੱਲੋਂ ਸ਼ੋਅ ਹੋਇਆ ਸੀਗਾ ਅੱਛਾ, ਤੇ ਕਾਫੀ ਵਧੀਆ ਰਿਸਪੌਂਸ ਰਿਹਾ। ਉਹਨਾਂ ਨੇ ਆਪਾਂ ਨੂੰ ਖੁਦ ਫੋਨ ਕੀਤਾ ਸੀ ਈਵਨ ਕਿ ਲੋਕ ਤਾਂ ਕਹਿੰਦੇ ਨੇ ਵੀ ਸਾਨੂੰ ਬੁਲਾਓ ਜਾਂ ਕਿੱਦਾਂ, ਹਾਂਜੀ, ਬਟ ਉਹਨਾਂ ਨੇ ਆਪ ਜਿਵੇਂ ਇੱਥੇ ਵਿਜ਼ਿਟ ਕੀਤਾ, ਆਪਣੀ ਸਟੋਰੀ ਸੁਣੀ, ਤਾਂ ਉਹਨਾਂ ਨੇ ਸਾਡੇ ਕੋਲ ਖੁਦ ਹੀ ਵਿਜ਼ਿਟ ਕੀਤਾ ਵੀ ਇਹਨਾਂ ਕੋਲ ਆਉਣਾ ਚਾਹੀਦਾ ਭਾਈ, ਵੀ ਸਟੋਰੀ ਹਾਈਲਾਈਟ ਕਰਨ ਵਾਲੀ ਹੈ। ਅੱਛਾ, ਤੇ ਸਾਰਾ ਸ਼ੂਟ ਹੋਇਆ ਸੀ, ਉਹ ਵੀ ਇਹਨਾਂ ਦੀ ਟੀਮ ਸਾਰਾ ਦਿਨ ਇੱਥੇ ਰਹੀ ਸੀ ਆਪਣੇ ਕੋਲੇ। ਅੱਛਾ, ਸਾਰਾ ਸ਼ੂਟ ਜਿਹੜਾ ਇਸੇ ਸੈਟਅਪ ਤੇ ਇੱਥੇ ਹੀ ਸ਼ੂਟ ਕੀਤਾ ਗਿਆ? ਇੱਥੇ ਸਾਰਾ ਕੁਝ। ਅੱਛਾ, ਤੇ ਕਿੰਨੇ ਉਹਦੇ ਚ ਕੰਪੀਟੀਟਰ ਕਿੰਨੇ ਸੀ ਜਾਂ ਹੋਰ ਕਿਸ ਤਰ੍ਹਾਂ ਦੇ ਜਿਹੜੇ ਕੰਪੀਟੀਟਰ ਸੀਗੇ ਉਹਦੇ ਤੁਹਾਡੇ? 'ਚ ਮੇਰੇ ਨਾਲ 6 ਜਣੇ ਹੋਰ ਸੀਗੇ। ਅੱਛਾ ਜੀ, ਰਾਊਂਡ ਹੋਏ ਸੀ, 4-5 ਰਾਊਂਡ ਸੀ, ਉਹਦੇ 'ਚ ਆਪਾਂ ਵਿਨਰ ਸੀਗੇ 6 ਚੋਂ। ਠੀਕ ਹੈ, ਉਹਨਾਂ ਨੇ ਮੈਨੂੰ ਸ਼ੀਲਡ ਦਿੱਤੀ ਸੀ, ਇਨਾਮ ਦਿੱਤਾ ਸੀ, ਗਿਫਟ ਦਿੱਤਾ ਸੀ, ਇਦਾਂ ਮਿਕਸ ਸੀਗਾ ਸਾਰਾ ਕੁਝ। ਓਕੇ। ਆਈਟਮਾਂ ਕਿਹੜੀਆਂ ਕਿੰਨੇ ਪ੍ਰਕਾਰ ਦੇ ਜਿਹੜੇ ਕੁਲਚੇ ਆ ਤੁਸੀਂ ਤਿਆਰ ਕਰਦੇ ਹੋ? ਆਪਣੇ ਕੋਲ 10 ਤੋਂ 11 ਵੈਰਾਈਟੀਆਂ ਹੁੰਦੀਆਂ ਇਕੱਲੇ ਕੁਲਚੇ ਦੀਆਂ ਜੀ। ਅੱਛਾ, ਜਿਹਦੇ ਵਿੱਚ ਮੰਨ ਕੇ ਚਲੋ ਪਹਿਲਾ ਬੇਸਿਕ ਆਲੂ, ਦੂਜਾ ਨਿਊਟਰੀ, ਤੀਜਾ ਪਨੀਰ, ਚੌਥਾ ਮਿਕਸ ਆਲੂ ਪਨੀਰ, ਨਿਊਟਰੀ ਪਨੀਰ, ਚਾਪ, ਚਨਾ ਮਿਕਸ। ਫਿਰ ਇੱਕ ਜਿਵੇਂ ਸਪੈਸ਼ਲਿਟੀ ਹੋ ਜਾਂਦੀ, ਇੱਕ ਜਿਵੇਂ ਆਪਾਂ ਲੈਜੈਂਡ ਕੁਲਚਾ ਬਣਾਉਂਦੇ ਆ। ਹਾਂ, ਇਹ ਲੈਜੈਂਡ ਕੁਲਚਾ ਕੀ ਹੈ? ਸਿੱਧੂ ਮੂਸੇਵਾਲੇ ਦਾ ਤੁਸੀਂ ਪੋਸਟਰ ਵੀ ਲਾਇਆ ਹੋਇਆ, ਲੈਜੈਂਡ ਕੁਲਚਾ ਇਹਦੇ ਚ ਕੀ ਹੈ? ਇਹ ਕਾਈਂਡ ਆਫ ਜੀ ਸਾਰਾ ਕੁਝ ਮਿਕਸ ਹੋ ਗਿਆ ਇਹਦੇ ਵਿੱਚ ਜੀ, ਜਿੰਨੀ ਵੀ ਆਪਣੇ ਕੋਲ ਇਹ ਵੈਰਾਈਟੀਆਂ ਤੁਸੀਂ ਸਿੱਧੂ ਮੂਸੇਵਾਲੇ ਨੂੰ ਟ੍ਰਿਬਿਊਟ ਕੀਤਾ ਹੈ? ਟ੍ਰਿਬਿਊਟ ਹੀ ਹੈ ਜੀ ਆਪਣੇ ਵੱਲੋਂ ਵੀ। ਹਾਂ, ਜੇ ਅਗਲਾ ਕੋਈ ਕਹਿ ਦੂ ਵੀ ਖਤਮ ਹੋ ਜਾਊਗਾ, ਭੁੱਲ ਜਾਊਗਾ, ਜਦ ਤੱਕ ਸਾਡੀ ਮੈਨੂ ਚੱਲੂਗਾ, ਇਹਦਾ ਨਾਮ ਸਾਡੇ ਮੈਨੂ ਦੇ ਵਿੱਚ ਹੀ ਚੱਲੂਗਾ, ਹਾਂ, ਲੈਜੈਂਡ। ਵਿਦ ਫੋਟੋ ਚੱਲੂਗਾ। ਹੂੰ, ਜਿਹੜੇ ਉਹਦੇ ਚਾਹਣ ਵਾਲੇ ਆ, ਪਿਆਰ ਕਰਨ ਵਾਲੇ, ਉਹ ਇਸ ਗੱਲਾਂ ਨਾਲ ਯਾਦ ਰੱਖਣਗੇ। ਹਾਂ, ਬਾਕੀ ਇਹਦਾ ਟੇਸਟ ਵੀ ਲੈਜੈਂਡ ਵਾਲਾ ਹੀ ਆ, ਅਗਲਾ ਖਾ ਕੇ ਕਹਿ ਜਾਂਦਾ ਵੀ ਬਾਈ ਠੀਕ ਹੈ, ਵੀ ਇਹੀ ਖਾਵਾਂਗੇ ਅਗਲੀ ਵਾਰੀ, ਹੁਣ ਦੂਜਾ ਨਹੀਂ ਖਾਂਦੇ। ਅੱਛਾ, ਭਾਵੇਂ 2 ਦਿਨਾਂ ਬਾਅਦ ਖਾ ਲਾਂਗੇ, ਹਾਂ, ਪਰ ਖਾਵਾਂਗੇ ਹੁਣ ਲੈਜੈਂਡ ਹੀ। ਅੱਛਾ, ਅੱਛਾ, ਮਤਲਬ ਇਹ ਉਹਦਾ ਨਾਮ ਉਸੇ ਕਰਕੇ ਹੀ ਰੱਖਿਆ ਗਿਆ। ਉਸੇ ਕਰਕੇ ਹੈ ਜੀ ਇਹ। ਸੋ ਇਹ ਸੀ ਵੀਰ ਸੁਖਜੋਤ ਸਿੰਘ, ਜਿਹੜਾ ਕਿ ਸਿੱਖੀ ਸਰੂਪ ਦੇ ਵਿੱਚ ਆਪਣਾ ਕਾਰੋਬਾਰ ਜਾਂ ਆਪਣਾ ਕੰਮ ਕਰ ਰਿਹਾ, ਤੇ ਇੱਕ ਹੋਰਨਾਂ ਨੌਜਵਾਨਾਂ ਵਾਸਤੇ ਪ੍ਰੇਰਣਾ ਸਰੋਤ ਵੀ ਹੈ ਕਿ ਜਿਹੜੇ ਲੋਕ ਪੜ੍ਹੇ ਲਿਖੇ ਹੋਣ ਤੋਂ ਬਾਅਦ ਸੋਚਦੇ ਕਿ ਅਸੀਂ ਕੋਈ ਵੱਡਾ ਕਾਰੋਬਾਰ ਕਰਾਂਗੇ ਜਾਂ ਬਾਹਰ ਜਾ ਕੇ ਸੈੱਟ ਹੋਵਾਂਗੇ, ਜਾਂ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੋਈ ਕਾਰੋਬਾਰ ਨਹੀਂ ਕੀਤਾ ਜਾ ਸਕਦਾ, ਉਹਨਾਂ ਵਾਸਤੇ ਇੱਕ ਮਾਰਗਦਰਸ਼ਕ ਜ਼ਰੂਰ ਬਣਿਆ। ਜਿਸ ਤਰੀਕੇ ਨਾਲ ਸਟਰੀਟ ਫੂਡ ਦੀ ਇਸ ਦੀ ਪਪੂਲੈਰਿਟੀ ਹੈ, ਜਿਸ ਤਰੀਕੇ ਨਾਲ ਇਹਦੇ ਕੋਲ ਕਸਟਮਰ ਸੈਟੀਸਫਾਈਡ ਕਸਟਮਰ ਆ ਰਹੇ ਆ, ਇੰਟਰਨੈਸ਼ਨਲ ਪੱਧਰ ਤੇ ਕੁਲਚੇ ਦੀ ਮੰਗ ਹੈ। ਤੇ ਪੰਜਾਬ ਹੀ ਨਹੀਂ ਸਗੋਂ ਭਾਰਤ ਦੇ ਵੱਖ-ਵੱਖ ਥਾਵਾਂ ਤੋਂ ਇਸ ਵੀਰ ਦੇ ਕਸਟਮਰ ਆ। ਸੋ ਇੱਕ ਪ੍ਰੇਰਣਾ ਸਰੋਤ ਹੈ। ਸਾਡਾ ਮਕਸਦ ਸਿਰਫ ਦਿਖਾਉਣ ਦਾ ਇਹੀ ਸੀ ਕਿ ਤੁਸੀਂ ਦੂਜੀ ਬਣੂਗੀ ਜਲਦੀ, ਇਹੋ ਜਿਹੇ ਨੌਜਵਾਨਾਂ ਦੀ ਮਦਦ ਵੀ ਕਰੋ, ਇਹੋ ਜਿਹੇ ਨੌਜਵਾਨਾਂ ਦਾ ਸਾਥ ਦਿਓ, ਤਾਂ ਜੋ ਇਹ ਆਪਣੇ ਕਾਰੋਬਾਰ ਨੂੰ, ਆਪਣੇ ਕੰਮ ਨੂੰ ਵਧਾ ਸਕਣ, ਕਿਉਂਕਿ ਇਹਨਾਂ ਦੀ ਜਿਹੜੀ ਹਿੰਮਤ ਹੈ, ਉਸ ਹਿੰਮਤ ਨੂੰ ਸਲਾਮ ਕਰਨਾ ਬਣਦਾ ਹੈ। ਬੜਾ ਵੱਡਾ ਧੰਨਵਾਦ। ਅੱਜ ਇੱਕ ਅਜਿਹੇ ਨੌਜਵਾਨਾਂ ਮਿਲਾਉਣ ਜਾ ਰਹੇ ਹਾਂ ਜਿਨੇ ਜੀ ਪੰਜਾਬੀ ਦੇ ਸ਼ੋਅ ਦੇ ਵਿੱਚ, ਹਰਭਜਨ ਸਿੰਘ ਦਾ ਇੱਕ ਸ਼ੋਅ ਸੀ, ਉਹਦੇ ਵਿੱਚ ਆਪਣੀ ਪਰਫਾਰਮੈਂਸ ਦਿੱਤੀ, ਤੇ ਉਸ ਪਰਫਾਰਮੈਂਸ ਦੇ ਦੌਰਾਨ ਉਹ ਵਿਨਰ ਵੀ ਰਿਹਾ।
ਖਾਲਸਾ ਜੀ, ਸਭ ਤੋਂ ਪਹਿਲਾਂ ਤੁਹਾਨੂੰ ਇਹੀ ਪੁੱਛਣਾ, ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਤੇ ਕਿਹੜੀ ਡਿਗਰੀ ਤੁਹਾਡੇ ਕੋਲ ਹੈਗੀ ਹੁਣ? ਮੇਰੇ ਕੋਲ ਪਹਿਲਾਂ ਇਲੈਕਟ੍ਰੋਨਿਕਸ ਡਿਗਰੀ ਹੈ ਜੀ, ਹਾਂਜੀ, ਡਿਪਲੋਮਾ ਇਲੈਕਟ੍ਰੋਨਿਕਸ ਦਾ। ਇਲੈਕਟ੍ਰੋਨਿਕ ਦਾ ਡਿਪਲੋਮਾ ਕੀਤਾ ਹੋਇਆ। ਜੀ ਉਸ ਤੋਂ ਤੇ ਬਾਅਦ ਫਿਰ ਤੁਸੀਂ ਇਹ ਕਿਵੇਂ ਸੋਚਿਆ ਵੀ ਮੈਂ ਇੱਕ ਮਤਲਬ ਕੁਲਚਾ ਬਣਾਵਾਂ ਜਾਂ ਇਸ ਤਰ੍ਹਾਂ ਦਾ ਇੱਕ ਸੈਟਅਪ ਲਾਵਾਂ ਜਿਹਦੇ ਵਿੱਚ ਸਟਰੀਟ ਫੂਡ ਆਪਾਂ ਜਿਹਨੂੰ ਕਹਿ ਦਿੰਦੇ ਹਾਂ, ਸਟਰੀਟ ਫੂਡ ਸੇਲ ਕਰਨਾ ਹੈ? ਵੀਰ ਜੀ, ਕਿੱਦਾਂ ਦਾ ਰਹੇਗਾ ਟੇਸਟ, ਕਿੱਦਾਂ ਦਾ ਕੁਲਚਾ ਹੈਗਾ ਇਹ? ਜਿਹਨਾਂ ਜੀ ਗੁਰਦੁਆਰਾ ਸਾਹਿਬ ਗਏ ਸੀ ਅੱਗੇ, ਠੀਕ ਹੈ। ਵਾਪਸੀ ਆਉਂਦੇ ਅਸੀਂ ਦੇਖਿਆ ਵੀ ਇੱਕ ਵੀਰ ਸਰੂਪ ਵਾਲਾ ਹੈ ਪੂਰਾ ਕੁਲਚੇ ਬਣਾ ਰਿਹਾ। ਹਾਂਜੀ। ਅਸੀਂ ਰੁਕ ਕੇ ਵੈਸੇ ਦੇਖਣ ਵਾਸਤੇ ਰੁਕੇ, ਹੁਣ ਅਸੀਂ ਲੈ ਕੇ ਖਾਧਾ ਹੈ, ਬਹੁਤ ਲਾਜਵਾਬ ਟੇਸਟ ਹੈ। ਅੱਛਾ, ਫਸਟ ਟਾਈਮ ਹੀ ਖਾਧਾ, ਅੱਛਾ। ਪਹਿਲਾਂ ਕਦੇ ਨਹੀਂ ਹੋਇਆ, ਬਟ ਬਹੁਤ। ਸਭ ਤੋਂ ਵੱਡੀ ਗੱਲ ਇੱਕ ਹੋਰ ਜਿਹੜੀ ਖਾਸੀਅਤ ਹੈ, ਇਹ ਇੰਜੀਨੀਅਰਿੰਗ ਕੀਤੀ ਹੋਈ ਹੈ ਵੀਰ ਦੀ, ਵੈਲ ਐਜੂਕੇਟਡ ਹੈ, ਕੁਆਲੀਫਾਈਡ ਹੈ। ਸਭ ਤੋਂ ਵੱਡੀ ਗੱਲ ਇਹ ਹੈ। ਤਾਂ ਹੀ ਸਾਫ ਸੁਥਰਾ ਕੰਮ ਹੈ ਜੀ, ਇੱਕ ਬਹੁਤ ਵਧੀਆ ਲੱਗਿਆ, ਸਾਫ ਸੁਥਰਾ ਬਣਾ ਰਹੇ ਨੇ, ਸਾਰਾ ਕੁਝ ਸਾਹਮਣੇ ਤਿਆਰ ਹੋ ਰਿਹਾ ਤੇ ਬਹੁਤ ਵਧੀਆ ਲੱਗਿਆ ਸਾਨੂੰ, ਤਾਂ ਹੀ ਰੁਕੇ ਤੇ ਟੇਸਟ ਵੀ ਲਾਜਵਾਬ ਹੈ। ਤੁਹਾਡਾ ਹੀ ਕਹਿਣਾ ਭਾਜੀ? ਬਹੁਤ ਵਧੀਆ ਹੈ, ਬਹੁਤ ਟੇਸਟੀ ਹੈ। ਸਭ ਤੋਂ ਵੱਡੀ ਗੱਲ ਤੇ ਹੈ ਵੀਰ ਸਿੱਖੀ ਸਰੂਪ 'ਚ ਹੈ। ਸ਼ੁੱਧ ਚੀਜ਼ ਬਣਾਉਂਦਾ, ਸਾਹਮਣੇ ਬਣਾਉਂਦਾ, ਵਧੀਆ ਚੀਜ਼ ਬਣਾਉਂਦਾ। ਅਸੀਂ ਫਸਟ ਟਾਈਮ ਆਇਆ ਜੀ ਗੁਰਦੁਆਰਾ ਸਾਹਿਬ ਵੀ, ਸਾਨੂੰ ਫਸਟ ਟਾਈਮ ਪਤਾ ਲੱਗਿਆ ਸੀ, ਅਸੀਂ ਪੁੱਛ ਕੇ ਆਏ, ਸਾਡਾ ਸ਼ਹਿਰ ਪਾਤਨਾ ਜੀ। ਅੱਛਾ, ਪਾਤਨਾ ਤੋਂ ਆਏ? ਪਾਤਨਾ ਤੋਂ ਆਏ ਆ ਜੀ। ਅਸੀਂ ਕਿਸੇ ਕੰਮ ਵਾਸਤੇ ਆਏ ਸੀ ਅੱਗੇ, ਪਰ ਇੱਥੇ ਸਾਨੂੰ ਕਿਸੇ ਬੰਦੇ ਦੱਸਿਆ ਵੀ ਇੱਥੇ ਕਿਲੇ 'ਚ ਗੁਰਦੁਆਰਾ ਸਾਹਿਬ ਹੈ ਜੀ। ਅਸੀਂ ਤਾਂ ਪੁੱਛਦੇ ਗੁਰਦੁਆਰਾ ਸਾਹਿਬ ਆਏ ਆ, ਮੱਥਾ ਟੇਕਿਆ, ਦਰਸ਼ਨ ਮੇਲੇ ਦਿੱਤੇ ਨੇ। ਅਸੀਂ ਵਾਪਸੀ ਜਾ ਰਹੇ ਸੀ, ਦੇਖਿਆ ਵੀਰ ਸਿੱਖੀ ਰੂਪ ਜੀ, ਇਹ ਮੈਨੂੰ ਨਾਲ ਦੇ ਬਾਈ ਕਹਿੰਦੇ, ਮੈਂ ਗੱਡੀ ਡਰਾਈਵ ਕਰ ਰਿਹਾ ਸੀ, ਕਹਿੰਦੇ ਵੀ ਕੁਝ ਬਣਾ ਰਿਹਾ ਵੀਰ। ਅਸੀਂ ਗੱਡੀ ਅੱਗੇ ਰੋਕ ਕੇ ਫਿਰ ਅਸੀਂ ਸਪੈਸ਼ਲ ਆਏ ਚੱਲ ਕੇ ਦੇਖਣ ਵਾਸਤੇ ਵੀ ਕੀ ਬਣਾ ਰਹੇ ਨੇ। ਅੱਛਾ। ਦੇਖਿਆ ਆ ਕੇ ਅਸੀਂ ਹੁਣ ਇਹ ਲਿਆ, 2 ਲਏ ਨੇ, ਅਸੀਂ ਹਾਫ ਕਰਾ ਕੇ 4 ਨੇ ਖਾਧੇ ਨੇ। ਬਹੁਤ ਸੋਹਣਾ ਟੇਸਟ ਹੈ, ਬਹੁਤ ਵਧੀਆ, ਬਹੁਤ ਵਧੀਆ ਲੱਗਿਆ। ਦੇਖੋ ਅੱਜ ਕੱਲ੍ਹ ਜਿਵੇਂ ਨਾ ਸਮਾਜ ਦੇ ਵਿੱਚ ਆਪਣੇ ਹੈਗਾ ਵੀ ਨੌਕਰੀਆਂ ਨਹੀਂ ਮਿਲਦੀਆਂ, ਹਨਾ, ਖਾਸ ਕਰਕੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਇਹੀ ਕਹਿੰਦੇ ਵੀ ਪਕੌੜੇ ਤਲ ਲਓ, ਤਾਂ ਇਸ ਵੀਰ ਨੇ ਤਹਈਆ ਕੀਤਾ ਹੈ। ਕਿਉਂਕਿ ਅੱਜ ਕੱਲ੍ਹ ਨੌਜਵਾਨੀ ਜਿਹੜੀ ਉਹ ਕਹਿੰਦੀ ਵੀ ਅਸੀਂ ਪੜ੍ਹ ਲਿਖ ਕੇ ਜਾਂ ਤਾਂ ਬਾਹਰ ਜਾਣਾ ਜਾਂ ਕੋਈ ਚੰਗਾ ਰੈਸਟੋਰੈਂਟ ਖੋਲ੍ਹਣਾ, ਚੰਗਾ ਕਾਰੋਬਾਰ ਕਰਨਾ, ਤਾਂ ਮੈਨੂੰ ਲੱਗਦਾ ਕਿ ਇੱਕ ਮਿਸਾਲ ਵੀ ਆ ਉਹਨਾਂ ਲੋਕਾਂ ਵਾਸਤੇ ਜਿਹੜੇ ਇਸ ਤਰੀਕੇ ਦਾ ਕੰਮ ਕਰਨ ਤੋਂ ਭੱਜਦੇ ਆ। ਬਿਲਕੁਲ ਜੀ, ਬਿਲਕੁਲ। ਦੇਖੋ ਜੇ ਆਪਾਂ ਬਾਹਰ, ਮੇਰੀ ਸੋਚ ਹੈ ਜੇ ਆਪਾਂ ਬਾਹਰ ਜਾ ਕੇ ਰੁਪਈਆ 30-35 ਲੱਖ ਲਾਣਾ, ਆਪਾਂ ਬਾਹਰ ਜਾਣਾ ਹੈ ਜੀ। ਬਾਹਰ ਜਾ ਕੇ ਆਪਾਂ ਕਿਸੇ ਦੀ ਨੌਕਰੀ ਕਰਨੀ ਹੈ, ਕਿਉਂ ਨਾ ਆਪਣਾ ਕੰਮ ਕੀਤਾ ਜਾਵੇ, ਕਿਸੇ ਦੀ ਗੁਲਾਮੀ ਤਾਂ ਨਹੀਂ ਹੈਗੀ। ਆਪਣਾ ਕੰਮ ਕੀਤਾ ਵੀਰ ਨੇ, ਥੋੜਾ ਕਰੇ ਬਹੁਤਾ ਕਰੇ, ਕੋਈ ਕਿਸੇ ਦੀ ਗੁਲਾਮੀ ਨਹੀਂ, ਕਿਸੇ ਦਾ ਗੱਲ ਲੰਬਣ। ਠੀਕ ਹੈ, ਅੱਜ ਵੀਰ ਦੀ ਮਿਹਨਤ ਹੈ, ਅੱਜ ਇਹਨੇ ਇੱਥੇ ਲਾਈ ਹੈ, ਰੇਹੜੀ ਲਾਈ ਹੈ, ਹਨਾ। ਕੱਲ ਨੂੰ ਪ੍ਰਮਾਤਮਾ ਕਿਰਪਾ ਕਰੇਗਾ, ਸਿੱਖੀ ਸਰੂਪ 'ਚ ਕਿੰਨੇ ਕੁ ਦੇ ਰੈਸਟੋਰੈਂਟ ਬਣ, ਕਿੰਨੇ ਕੁ ਦੀ ਕਢਾਈ ਹੋਏ ਵੀਰ ਦੀ। ਠੀਕ ਹੈ ਨਾ, ਬੁਲੰਦੀਆਂ ਤੇ ਪਹੁੰਚੇਗਾ ਵੀਰ। ਤੇ ਅਸੀਂ ਰੱਬ ਅੱਗੇ ਦੁਆ ਕਰਨੇ ਆ, ਵਧੀਆ ਕੰਮ ਚੱਲੇ ਵੀਰ ਦਾ, ਫਸਟ ਟਾਈਮ ਆਇਆ। ਠੀਕ ਹੈ। ਸੋ ਪਸੰਦ ਕੀਤਾ ਜਾ ਰਿਹਾ। ਅਸੀਂ ਵੀਰ ਹੋਰਾਂ ਨਾਲ ਗੱਲ ਵੀ ਕੀਤੀ ਆ, ਹੁਣ ਬਾਕੀ ਅੱਗੇ ਗੱਲਬਾਤ ਕਰਦੇ ਹਾਂ। ਹਾਂਜੀ ਸਿੰਘ ਸਾਹਿਬ, ਇਹਦੇ 'ਚ ਫਿਰ ਕੀ ਪਾਉਣੇ ਹੋ? ਇਹਦੇ 'ਚ ਕਿਸ ਤਰ੍ਹਾਂ ਦਾ ਸਮਾਨ ਹੈ, ਕਿਹੜੀ ਆਈਟਮ ਤੁਸੀਂ ਪਾਉਣੇ ਵਿੱਚ? ਇਹ ਵਾਹਿਗੁਰੂ ਆਪਣੇ ਕੋਲ ਕਈ ਪ੍ਰਕਾਰ ਦੀ ਵੈਰਾਈਟੀ ਹੋ ਜਾਂਦੀ ਹੈ, ਜਿਵੇਂ ਹੁਣ ਆਪਾਂ ਇਹ ਬਣਾ ਰਹੇ ਹਾਂ ਮਿਕਸ ਕੁਲਚਾ। ਇਹਦੇ ਵਿੱਚ ਆਲੂ ਹੋ ਗਿਆ, ਨਿਊਟਰੀ ਹੋ ਗਈ, ਕਾਰਨ ਹੋ ਗਏ, ਕੈਬੇਜ ਹੋ ਗਈ, ਕੈਪਸਿਕਮ ਹੋ ਗਿਆ, ਕੈਰਟ ਹੋ ਗਿਆ, ਜਿੰਨੀਆਂ ਵੀ ਸੀਜ਼ਨਲ ਸਬਜ਼ੀਆਂ ਆਪਾਂ ਨੂੰ ਮਤਲਬ ਮਿਲਦੀਆਂ ਆ, ਅੱਛਾ, ਉਹ 'ਚ ਪਾਈਆਂ ਜਾਣਗੀਆਂ। ਠੀਕ ਹੈ। ਵੀ ਕੁਲਚੇ ਦਾ ਕੁਲਚਾ, ਸੇਬ ਦੀ ਸੇਬ, ਇੰਨੀਆਂ ਸਬਜ਼ੀਆਂ ਉੱਦਾਂ ਖਾਣੀਆਂ, ਹੁਣ ਬੰਦਾ ਨੱਕ ਮਾਰੂਗਾ ਵੀ ਕਿਵੇਂ ਖਾਵਾਂਗੇ, ਪਰ ਇਹ ਦਿਖਾਊਗਾ ਅਗਲਾ ਕਹਿੰਦਾ ਯਾਰ ਹੋਰ ਪਾ ਦਿਓ। ਆ ਤੁਹਾਡੇ ਸਾਹਮਣੇ ਆ, ਫੁੱਲ ਆਫ ਵੈਜੀਟੇਬਲ ਦੇ ਆ। ਨਿਊਟਰੀ ਹੈ ਜਿਹੜੀ, ਉਹ ਕਿਸ ਤਰ੍ਹਾਂ ਦੀ ਵਰਤਦੇ ਹੋ? ਹੋਮਮੇਡ ਹੈ ਜਾਂ? ਨਿਊਟਰੀ ਜੀ ਬਣੀ ਬਣਾਈ ਆਉਂਦੀ ਹੈ, ਸਭ ਤੋਂ ਉੱਪਰ ਰੂਚੀ ਦੀ ਆਉਂਦੀ ਹੈ ਜੀ, ਡੱਬੇ ਆਉਂਦੇ ਆ ਜੀ ਅੱਛਾ, ਬਣੇ ਹੋਏ, ਉਹ ਵਰਤਦੇ ਆ ਆਪਾਂ ਫਿਲਹਾਲ। ਤਾਂ ਸਭ ਤੋਂ ਮਹਿੰਗੀ ਵੀ ਉਹੀ ਹੈ ਤੇ ਸਭ ਤੋਂ ਵਧੀਆ ਵੀ ਉਹੀ ਹੈ। ਖਾਸ ਕਰਕੇ ਨਾ ਇੱਕ ਦਿੱਕਤ ਹੁੰਦੀ ਹੈ ਵੀ ਜਿਹੜਾ ਸਪਾਈਸੀ ਫੂਡ ਹੈ, ਉਹਦੇ ਕਰਕੇ ਜਿਵੇਂ ਆਮ ਤੌਰ ਤੇ ਲੋਕਾਂ ਨੂੰ ਐਸਿਡਿਟੀ ਜਾਂ ਹੋਰ ਇਦਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ। ਤੁਹਾਡੇ ਜਿਹੜਾ ਮਟੀਰੀਅਲ ਤੁਸੀਂ ਵਰਤਦੇ, ਇਹਦੇ ਨਾਲ ਕੋਈ ਇਸ ਤਰ੍ਹਾਂ ਦੀ ਸਮੱਸਿਆ ਤਾਂ ਨਹੀਂ ਆਉਂਦੀ? ਜੀ ਨਹੀਂ ਜੀ, ਉਹਦਾ ਸਭ ਤੋਂ ਵੱਡਾ ਕਾਰਨ ਇਹ ਵੀ ਉਹ ਜ਼ਿਆਦਾ ਮਸਾਲੇ, ਜ਼ਿਆਦਾ ਤੇਲ, ਜ਼ਿਆਦਾ ਘਿਓ। ਤੁਹਾਡੇ ਸਾਹਮਣੇ ਹੁਣ ਆਪਾਂ ਮੱਖਣ ਲਾਇਆ, ਬਿਲਕੁਲ ਨਾ ਮਾਤਰ ਲਾਇਆ। ਫਿਰ ਉਹ ਜਿਹੜਾ ਮੱਖਣ ਲਾਉਂਦੇ, ਉਹ ਲਾਉਂਦੇ ਵੀ ਦੂਜਾ ਹੈ, ਹਲਕੀ ਕੁਆਲਿਟੀ ਦਾ। ਅੱਛਾ। ਆਪਾਂ ਜਿਹੜਾ ਮੱਖਣ ਵਰਤ ਰਹੇ ਹਾਂ ਪਹਿਲਾਂ ਹੀ 500 ਰੁਪਏ ਕਿਲੋ ਹੈ। ਅੱਛਾ ਜੀ। ਥੋੜਾ ਲਾਉਣੇ ਆ ਪਰ ਚੰਗਾ ਲਾਉਣੇ ਆ। ਠੀਕ ਹੈ। ਤੇ ਮਸਾਲਾ ਆਪਣੇ ਕੁੱਲ ਮਿਲਾ ਕੇ ਤੁਸੀਂ ਐਂ ਮੰਨ ਕੇ ਚਲੋ ਵੀ ਸਾਰੇ ਸੌਦੇ 'ਚ 1 ਚਮਚ ਮਸਾਲੇ ਦਾ ਪੈਂਦਾ, ਉਹ ਵੀ ਘਰੇ ਹੀ ਬਣਾਇਆ ਜਾਂਦਾ। ਅੱਛਾ, ਮਸਾਲਾ ਤੁਹਾਡੇ ਜਿਹੜੇ ਸਾਰਾ ਹੋਮਮੇਡ ਹੈ? ਜੀ, ਮਸਾਲਾ ਸਾਰਾ ਘਰੇ ਤਿਆਰ ਹੁੰਦਾ, ਕੱਲੀ ਚੀਜ਼ ਘਰੇ ਹੀ ਪੀਸ ਕੇ, ਵੱਡੀ ਮਿਕਸੀ ਰੱਖੀ ਹੋਈ ਆ ਆਪਾਂ, ਘਰੇ ਹੀ ਮਸਾਲਾ ਪੀਸਦੇ ਨੇ, ਘਰੇ ਹੀ ਤਿਆਰ ਕਰਦੇ ਆ। ਅੱਛਾ। ਬਾਜ਼ਾਰੀ ਮਸਾਲਾ ਕੋਈ ਵੀ ਨਹੀਂ ਵਰਤਿਆ ਜਾਂਦਾ। ਅੱਛਾ ਅੱਛਾ। ਤੁਸੀਂ ਜਿਹੜਾ ਇੱਕ ਸ਼ੋਅ ਦੇ ਵਿੱਚ ਵੀ ਗਏ ਹੋ, ਹਨਾ, ਸ਼ੋਅ ਦੇ ਵਿੱਚ ਉੱਥੇ ਤੁਹਾਡੀ ਕਿੱਦਾਂ ਦੀ ਪਰਫਾਰਮੈਂਸ ਸੀ, ਕੀ ਸੀਗਾ ਸ਼ੋਅ, ਉਹਦੇ ਬਾਰੇ ਥੋੜੀ ਜਾਣਕਾਰੀ ਦਿਓਗੇ? ਸ਼ੋਅ ਦਾ ਨਾਮ ਸੀਗਾ ਜੀ ਪੰਜਾਬੀ ਦਾਦਾਗਿਰੀ। ਅੱਛਾ। ਉਹਨਾਂ ਦਾ ਬੇਸ ਤੇ ਸ਼ੋਅ ਸੀਗਾ ਵੀ ਜਿਨ੍ਹਾਂ ਨੇ ਮਿਹਨਤ ਕਰਕੇ ਕੋਈ ਸੈਟਅਪ ਤਿਆਰ ਕੀਤਾ ਜਾਂ ਆਪਣਾ ਕੋਈ ਨਾਂ ਕ੍ਰੀਏਟ ਕੀਤਾ, ਉਹਨਾਂ ਲੋਕਾਂ ਨੂੰ ਬੁਲਾਇਆ ਸੀ ਸ਼ੋਅ ਦੇ ਵਿੱਚ। ਅੱਛਾ। ਤੇ ਲਿਫਾਫਾ ਫੜਾਇਓ। ਅੱਛਾ। ਉਹਨਾਂ ਲੋਕਾਂ ਨੂੰ ਸ਼ੋਅ ਦੇ ਵਿੱਚ ਬੁਲਾਇਆ ਗਿਆ ਸੀਗਾ। ਠੀਕ ਹੈ। ਤੇ ਸ਼ੋਅ ਦੇ ਆਪਾਂ ਵਿਨਰ ਸੀਗੇ, ਮਹਾਰਾਜ ਦੀ ਕਿਰਪਾ ਨਾਲ।
ਇੱਕ ਅੱਛਾ। ਰਾਉਂਡ ਸੀ ਉਹਦੇ 'ਚ 4-5 ਅੱਛਾ, ਕੌਣ ਲਿਫਾਫਾ। ਸ਼ੋਅ ਦੀ ਜੱਜਮੈਂਟ ਕੌਣ ਸੀ ਤੇ ਕੌਣ ਕਿਹੜੇ ਉਹਦੇ ਚ ਕਿਸ ਤਰ੍ਹਾਂ ਦਾ ਸਿਸਟਮ ਸੀਗਾ ਸ਼ੋਅ ਉਹਦੇ ਦਾ? ਵਿੱਚ ਹਰਭਜਨ ਸਿੰਘ ਜਿਹੜੇ ਆਪਣੇ ਹੁਣ MP ਬਣੇ ਆ, ਕਰੈਕਟਰ ਹਰਭਜਨ ਸਿੰਘ। ਹਰਭਜਨ ਸਿੰਘ ਹਾਂਜੀ, ਉਹ ਸ਼ੋਅ ਨੂੰ ਕਾਸਟ ਕਰ ਰਹੇ ਸੀਗੇ ਜੀ। ਠੀਕ ਹੈ। ਜੀ ਪੰਜਾਬੀ ਵੱਲੋਂ ਸ਼ੋਅ ਹੋਇਆ ਸੀਗਾ ਅੱਛਾ, ਤੇ ਕਾਫੀ ਵਧੀਆ ਰਿਸਪੌਂਸ ਰਿਹਾ। ਉਹਨਾਂ ਨੇ ਆਪਾਂ ਨੂੰ ਖੁਦ ਫੋਨ ਕੀਤਾ ਸੀ ਈਵਨ ਕਿ ਲੋਕ ਤਾਂ ਕਹਿੰਦੇ ਨੇ ਵੀ ਸਾਨੂੰ ਬੁਲਾਓ ਜਾਂ ਕਿੱਦਾਂ, ਹਾਂਜੀ, ਬਟ ਉਹਨਾਂ ਨੇ ਆਪ ਜਿਵੇਂ ਇੱਥੇ ਵਿਜ਼ਿਟ ਕੀਤਾ, ਆਪਣੀ ਸਟੋਰੀ ਸੁਣੀ, ਤਾਂ ਉਹਨਾਂ ਨੇ ਸਾਡੇ ਕੋਲ ਖੁਦ ਹੀ ਵਿਜ਼ਿਟ ਕੀਤਾ ਵੀ ਇਹਨਾਂ ਕੋਲ ਆਉਣਾ ਚਾਹੀਦਾ ਭਾਈ, ਵੀ ਸਟੋਰੀ ਹਾਈਲਾਈਟ ਕਰਨ ਵਾਲੀ ਹੈ। ਅੱਛਾ ਤੇ ਸਾਰਾ ਸ਼ੂਟ ਹੋਇਆ ਸੀ, ਉਹ ਵੀ ਉਹਨਾਂ ਦੀ ਟੀਮ ਸਾਰਾ ਦਿਨ ਇੱਥੇ ਰਹੀ ਸੀ ਆਪਣੇ ਕੋਲੇ। ਅੱਛਾ, ਸਾਰਾ ਸ਼ੂਟ ਜਿਹੜਾ ਇਸੇ ਸੈਟਅਪ ਤੇ ਇੱਥੇ ਹੀ ਸ਼ੂਟ ਕੀਤਾ ਗਿਆ? ਇੱਥੇ ਸਾਰਾ ਕੁਝ। ਅੱਛਾ, ਤੇ ਕਿੰਨੇ ਉਹਦੇ ਚ ਕੰਪੀਟੀਟਰ ਕਿੰਨੇ ਸੀ ਜਾਂ ਹੋਰ ਕਿਸ ਤਰ੍ਹਾਂ ਦੇ ਜਿਹੜੇ ਕੰਪੀਟੀਟਰ ਸੀਗੇ ਉਹਦੇ ਤੁਹਾਡੇ 'ਚ ਮੇਰੇ ਨਾਲ 6 ਜਣੇ ਹੋਰ ਸੀਗੇ। ਅੱਛਾ ਜੀ, ਰਾਉਂਡ ਹੋਏ ਸੀ, 4-5 ਰਾਉਂਡ ਸੀ, ਉਹਦੇ 'ਚ ਆਪਾਂ ਵਿਨਰ ਸੀਗੇ 6 'ਚੋਂ। ਠੀਕ ਹੈ, ਉਹਨਾਂ ਨੇ ਮੈਨੂੰ ਸ਼ੀਲਡ ਦਿੱਤੀ ਸੀ, ਇਨਾਮ ਦਿੱਤਾ ਸੀ, ਗਿਫਟ ਦਿੱਤਾ ਸੀ, ਇਦਾਂ ਮਿਕਸ ਸੀਗਾ ਸਾਰਾ ਕੁਝ। ਓਕੇ। ਆਈਟਮਾਂ ਕਿਹੜੀਆਂ ਕਿੰਨੇ ਪ੍ਰਕਾਰ ਦੇ ਜਿਹੜੇ ਕੁਲਚੇ ਆ ਤੁਸੀਂ ਤਿਆਰ ਕਰਦੇ ਹੋ? ਆਪਣੇ ਕੋਲ 10 ਤੋਂ 11 ਵੈਰਾਈਟੀਆਂ ਹੁੰਦੀਆਂ ਇਕੱਲੇ ਕੁਲਚੇ ਦੀਆਂ ਜੀ। ਅੱਛਾ, ਜਿਹਦੇ ਵਿੱਚ ਮੰਨ ਕੇ ਚਲੋ ਪਹਿਲਾ ਬੇਸਿਕ ਆਲੂ, ਦੂਜਾ ਨਿਊਟਰੀ, ਤੀਜਾ ਪਨੀਰ, ਚੌਥਾ ਮਿਕਸ ਆਲੂ ਪਨੀਰ, ਨਿਊਟਰੀ ਪਨੀਰ, ਚਾਪ, ਚਨਾ ਮਿਕਸ। ਫਿਰ ਇੱਕ ਜਿਵੇਂ ਸਪੈਸ਼ਲਿਟੀ ਹੋ ਜਾਂਦੀ, ਇੱਕ ਜਿਵੇਂ ਆਪਾਂ ਲੈਜੈਂਡ ਕੁਲਚਾ ਬਣਾਉਂਦੇ ਆ। ਹਾਂ, ਇਹ ਲੈਜੈਂਡ ਕੁਲਚਾ ਕੀ ਹੈ? ਸਿੱਧੂ ਮੂਸੇਵਾਲੇ ਦਾ ਤੁਸੀਂ ਪੋਸਟਰ ਵੀ ਲਾਇਆ ਹੋਇਆ, ਲੈਜੈਂਡ ਕੁਲਚਾ ਇਹਦੇ ਚ ਕੀ ਹੈ? ਇਹ ਕਾਈਂਡ ਆਫ ਜੀ ਸਾਰਾ ਕੁਝ ਮਿਕਸ ਹੋਊਗਾ ਇਹਦੇ ਵਿੱਚ ਜੀ, ਜਿੰਨੀ ਵੀ ਆਪਣੇ ਕੋਲ ਇਹ ਵੈਰਾਈਟੀਆਂ ਨੇ। ਤੁਸੀਂ ਸਿੱਧੂ ਮੂਸੇਵਾਲੇ ਨੂੰ ਟ੍ਰਿਬਿਊਟ ਕੀਤਾ ਹੈ? ਟ੍ਰਿਬਿਊਟ ਹੀ ਹੈ ਜੀ ਆਪਣੇ ਵੱਲੋਂ ਵੀ। ਹਾਂ, ਜੇ ਅਗਲਾ ਕੋਈ ਕਹਿ ਦੂ ਵੀ ਖਤਮ ਹੋ ਜਾਊਗਾ, ਭੁੱਲ ਜਾਊਗਾ, ਜਦ ਤੱਕ ਸਾਡੀ ਮੈਨੂ ਚੱਲੂਗਾ, ਇਹਦਾ ਨਾਮ ਸਾਡੇ ਮੈਨੂ ਦੇ ਵਿੱਚ ਹੀ ਚੱਲੂਗਾ, ਹਾਂ, ਲੈਜੈਂਡ। ਵਿਦ ਫੋਟੋ ਚੱਲੂਗਾ। ਹੂੰ, ਜਿਹੜੇ ਉਹਦੇ ਚਾਹਣ ਵਾਲੇ ਆ, ਪਿਆਰ ਕਰਨ ਵਾਲੇ, ਉਹ ਇਸ ਗੱਲਾਂ ਨਾਲ ਯਾਦ ਰੱਖਣਗੇ। ਹਾਂ, ਬਾਕੀ ਇਹਦਾ ਟੇਸਟ ਵੀ ਲੈਜੈਂਡ ਵਾਲਾ ਹੀ ਆ, ਅਗਲਾ ਖਾ ਕੇ ਕਹਿ ਜਾਂਦਾ ਵੀ ਬਾਈ ਠੀਕ ਹੈ, ਵੀ ਇਹੀ ਖਾਵਾਂਗੇ ਅਗਲੀ ਵਾਰੀ, ਹੁਣ ਦੂਜਾ ਨਹੀਂ ਖਾਂਦੇ। ਅੱਛਾ, ਭਾਵੇਂ 2 ਦਿਨਾਂ ਬਾਅਦ ਖਾ ਲਾਂਗੇ, ਹਾਂ, ਪਰ ਖਾਵਾਂਗੇ ਹੁਣ ਲੈਜੈਂਡ ਹੀ। ਅੱਛਾ, ਮਤਲਬ ਇਹ ਉਹਦਾ ਨਾਮ ਉਸੇ ਕਰਕੇ ਹੀ ਰੱਖਿਆ ਗਿਆ। ਉਸੇ ਕਰਕੇ ਹੈ ਜੀ ਇਹ। ਸੋ ਇਹ ਸੀ ਵੀਰ ਸੁਖਜੋਤ ਸਿੰਘ, ਜਿਹੜਾ ਕਿ ਸਿੱਖੀ ਸਰੂਪ ਦੇ ਵਿੱਚ ਆਪਣਾ ਕਾਰੋਬਾਰ ਜਾਂ ਆਪਣਾ ਕੰਮ ਕਰ ਰਿਹਾ, ਤੇ ਇੱਕ ਹੋਰਨਾਂ ਨੌਜਵਾਨਾਂ ਵਾਸਤੇ ਪ੍ਰੇਰਣਾ ਸਰੋਤ ਵੀ ਹੈ ਕਿ ਜਿਹੜੇ ਲੋਕ ਪੜ੍ਹੇ ਲਿਖੇ ਹੋਣ ਤੋਂ ਬਾਅਦ ਸੋਚਦੇ ਕਿ ਅਸੀਂ ਕੋਈ ਵੱਡਾ ਕਾਰੋਬਾਰ ਕਰਾਂਗੇ ਜਾਂ ਬਾਹਰ ਜਾ ਕੇ ਸੈੱਟ ਹੋਵਾਂਗੇ, ਜਾਂ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੋਈ ਕਾਰੋਬਾਰ ਨਹੀਂ ਕੀਤਾ ਜਾ ਸਕਦਾ, ਉਹਨਾਂ ਵਾਸਤੇ ਇੱਕ ਮਾਰਗਦਰਸ਼ਕ ਜ਼ਰੂਰ ਬਣਿਆ। ਜਿਸ ਤਰੀਕੇ ਨਾਲ ਸਟਰੀਟ ਫੂਡ ਦੀ ਇਸ ਦੀ ਪਪੂਲੈਰਿਟੀ ਹੈ, ਜਿਸ ਤਰੀਕੇ ਨਾਲ ਇਹਦੇ ਕੋਲ ਕਸਟਮਰ ਸੈਟੀਸਫਾਈਡ ਕਸਟਮਰ ਆ ਰਹੇ ਆ, ਇੰਟਰਨੈਸ਼ਨਲ ਪੱਧਰ ਤੇ ਕੁਲਚੇ ਦੀ ਮੰਗ ਹੈ, ਤੇ ਪੰਜਾਬ ਹੀ ਨਹੀਂ ਸਗੋਂ ਭਾਰਤ ਦੇ ਵੱਖ-ਵੱਖ ਥਾਵਾਂ ਤੋਂ ਇਸ ਵੀਰ ਦੇ ਕਸਟਮਰ ਆ। ਸੋ ਇੱਕ ਪ੍ਰੇਰਣਾ ਸਰੋਤ ਹੈ। ਸਾਡਾ ਮਕਸਦ ਸਿਰਫ ਦਿਖਾਉਣ ਦਾ ਇਹੀ ਸੀ ਕਿ ਤੁਸੀਂ ਦੂਜੀ ਬਣੂਗੀ ਜਲਦੀ। ਇਹੋ ਜਿਹੇ ਨੌਜਵਾਨਾਂ ਦੀ ਮਦਦ ਵੀ ਕਰੋ, ਇਹੋ ਜਿਹੇ ਨੌਜਵਾਨਾਂ ਦਾ ਸਾਥ ਦਿਓ, ਤਾਂ ਜੋ ਇਹ ਆਪਣੇ ਕਾਰੋਬਾਰ ਨੂੰ, ਆਪਣੇ ਕੰਮ ਨੂੰ ਵਧਾ ਸਕਣ, ਕਿਉਂਕਿ ਇਹਨਾਂ ਦੀ ਜਿਹੜੀ ਹਿੰਮਤ ਹੈ, ਉਸ ਹਿੰਮਤ ਨੂੰ ਸਲਾਮ ਕਰਨਾ ਬਣਦਾ ਹੈ। ਬੜਾ ਵੱਡਾ ਧੰਨਵਾਦ। ਮਾਰ। ਅੱਜ ਇੱਕ ਅਜਿਹੇ ਨੌਜਵਾਨਾਂ ਮਿਲਾਉਣ ਜਾ ਰਹੇ ਹਾਂ ਜਿਨੇ ਜੀ ਪੰਜਾਬੀ ਦੇ ਸ਼ੋਅ ਦੇ ਵਿੱਚ, ਹਰਭਜਨ ਸਿੰਘ ਦਾ ਇੱਕ ਸ਼ੋਅ ਸੀ, ਉਹਦੇ ਵਿੱਚ ਆਪਣੀ ਪਰਫਾਰਮੈਂਸ ਦਿੱਤੀ, ਤੇ ਉਸ ਪਰਫਾਰਮੈਂਸ ਦੇ ਦੌਰਾਨ ਉਹ ਵਿਨਰ ਵੀ ਰਿਹਾ। ਹਾਂ, ਲੈਜੈਂਡ ਕੁਲਚਾ ਕੀ ਹੈ? ਸਿੱਧੂ ਮੂਸੇਵਾਲੇ ਦਾ ਤੁਸੀਂ ਪੋਸਟਰ ਵੀ ਲਾਇਆ ਹੋਇਆ, ਲੈਜੈਂਡ ਕੁਲਚਾ ਇਹਦੇ ਚ ਕੀ ਹੈ? ਖਾਲਸਾ ਜੀ, ਸਭ ਤੋਂ ਪਹਿਲਾਂ ਤੁਹਾਨੂੰ ਇਹੀ ਪੁੱਛਣਾ, ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਤੇ ਕਿਹੜੀ ਡਿਗਰੀ ਤੁਹਾਡੇ ਕੋਲ ਹੈਗੀ ਹੈ ਹੁਣ? ਮੇਰੇ ਕੋਲ ਪਹਿਲਾਂ ਇਲੈਕਟ੍ਰੋਨਿਕਸ ਡਿਗਰੀ ਹੈ ਜੀ, ਹਾਂਜੀ, ਡਿਪਲੋਮਾ ਇਲੈਕਟ੍ਰੋਨਿਕਸ ਦਾ।
ਖਾਲਸਾ ਜੀ, ਸਭ ਤੋਂ ਪਹਿਲਾਂ ਤੁਹਾਨੂੰ ਇਹੀ ਪੁੱਛਣਾ, ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਤੇ ਕਿਹੜੀ ਡਿਗਰੀ ਤੁਹਾਡੇ ਕੋਲ ਹੈਗੀ ਹੁਣ? ਮੇਰੇ ਤੋਂ ਪਹਿਲਾਂ ਇਲੈਕਟ੍ਰੋਨਿਕਸ ਡਿਗਰੀ ਹੈ ਜੀ, ਹਾਂਜੀ, ਡਿਪਲੋਮਾ ਇਲੈਕਟ੍ਰੋਨਿਕਸ ਦਾ। ਇਲੈਕਟ੍ਰੋਨਿਕ ਦਾ ਡਿਪਲੋਮਾ ਕੀਤਾ ਹੋਇਆ। ਜੀ ਉਸ ਤੋਂ ਤੇ ਬਾਅਦ ਫਿਰ ਤੁਸੀਂ ਇਹ ਕਿਵੇਂ ਸੋਚਿਆ ਵੀ ਮੈਂ ਇੱਕ ਮਤਲਬ ਕੁਲਚਾ ਬਣਾਵਾਂ ਜਾਂ ਇਸ ਤਰ੍ਹਾਂ ਦਾ ਇੱਕ ਸੈਟਅਪ ਲਾਵਾਂ ਜਿਹਦੇ ਵਿੱਚ ਸਟਰੀਟ ਫੂਡ ਆਪਾਂ ਜਿਹਨੂੰ ਕਹਿ ਦਿੰਦੇ ਹਾਂ, ਸਟਰੀਟ ਫੂਡ ਸੇਲ ਕਰਨਾ ਹੈ? ਵੀਰ ਜੀ, ਕਿੱਦਾਂ ਦਾ ਰਹੇਗਾ ਟੇਸਟ, ਕਿੱਦਾਂ ਦਾ ਕੁਲਚਾ ਹੈਗਾ ਇਹ? ਅਸੀਂ ਨਾ ਜੀ ਗੁਰਦੁਆਰਾ ਸਾਹਿਬ ਗਏ ਸੀ ਅੱਗੇ, ਠੀਕ ਹੈ। ਵਾਪਸੀ ਆਉਂਦੇ ਅਸੀਂ ਦੇਖਿਆ ਵੀ ਇੱਕ ਵੀਰ ਸਰੂਪ ਵਾਲਾ ਹੈ ਪੂਰਾ ਕੁਲਚੇ ਬਣਾ ਰਿਹਾ। ਹਾਂਜੀ। ਅਸੀਂ ਰੁਕ ਕੇ ਵੈਸੇ ਦੇਖਣ ਵਾਸਤੇ ਰੁਕੇ, ਹੁਣ ਅਸੀਂ ਲੈ ਕੇ ਖਾਧਾ ਹੈ, ਬਹੁਤ ਲਾਜਵਾਬ ਟੇਸਟ ਹੈ। ਅੱਛਾ, ਫਸਟ ਟਾਈਮ ਹੀ ਖਾਧਾ, ਅੱਛਾ। ਪਹਿਲਾਂ ਕਦੇ ਨਹੀਂ ਹੈ, ਬਟ ਬਹੁਤ। ਸਭ ਤੋਂ ਵੱਡੀ ਗੱਲ ਇੱਕ ਹੋਰ ਜਿਹੜੀ ਖਾਸੀਅਤ ਹੈ, ਇਹ ਇੰਜੀਨੀਅਰਿੰਗ ਕੀਤੀ ਹੋਈ ਹੈ ਵੀਰ ਦੀ, ਵੈਲ ਐਜੂਕੇਟਡ ਹੈ, ਕੁਆਲੀਫਾਈਡ ਹੈ। ਸਭ ਤੋਂ ਵੱਡੀ ਗੱਲ ਇਹ ਹੈ। ਤਾਂ ਹੀ ਸਾਫ ਸੁਥਰਾ ਕੰਮ ਹੈ, ਵਿੱਚ ਬਹੁਤ ਸਾਫ ਵਧੀਆ ਲੱਗਿਆ, ਸਾਫ ਸੁਥਰਾ ਬਣਾ ਰਹੇ ਨੇ, ਸਾਰਾ ਕੁਝ ਸਾਹਮਣੇ ਤਿਆਰ ਹੋ ਰਿਹਾ ਤੇ ਬਹੁਤ ਵਧੀਆ ਲੱਗਿਆ ਸਾਨੂੰ, ਤਾਂ ਹੀ ਰੁਕੇ ਤੇ ਟੇਸਟ ਵੀ ਲਾਜਵਾਬ ਹੈ। ਤੁਹਾਡਾ ਹੀ ਕਹਿਣਾ ਭਾਜੀ? ਬਹੁਤ ਵਧੀਆ ਹੈ, ਬਹੁਤ ਟੇਸਟੀ ਹੈ। ਸਭ ਤੋਂ ਵੱਡੀ ਗੱਲ ਤੇ ਹੈ ਵੀਰ, ਸਿੱਖੀ ਸਰੂਪ 'ਚ ਹੈ। ਸ਼ੁੱਧ ਚੀਜ਼ ਬਣਾਉਂਦਾ, ਸਾਹਮਣੇ ਬਣਾਉਂਦਾ, ਵਧੀਆ ਚੀਜ਼ ਬਣਾਉਂਦਾ। ਅਸੀਂ ਫਸਟ ਟਾਈਮ ਆਇਆ ਜੀ ਗੁਰਦੁਆਰਾ ਸਾਹਿਬ ਵੀ, ਸਾਨੂੰ ਫਸਟ ਟਾਈਮ ਪਤਾ ਲੱਗਿਆ ਸੀ, ਅਸੀਂ ਪੁੱਛ ਕੇ ਆਏ, ਸਾਡਾ ਸ਼ਹਿਰ ਪਾਤਨਾ ਜੀ। ਅੱਛਾ, ਪਾਤਨਾ ਤੋਂ ਆਏ? ਪਾਤਨਾ ਤੋਂ ਆਏ ਆ ਜੀ। ਅਸੀਂ ਕਿਸੇ ਕੰਮ ਵਾਸਤੇ ਆਏ ਸੀ ਅੱਗੇ, ਪਰ ਇੱਥੇ ਸਾਨੂੰ ਕਿਸੇ ਬੰਦੇ ਦੱਸਿਆ ਵੀ ਇੱਥੇ ਕਿਲੇ 'ਚ ਗੁਰਦੁਆਰਾ ਸਾਹਿਬ ਹੈ ਜੀ। ਅਸੀਂ ਤਾਂ ਪੁੱਛਦੇ ਗੁਰਦੁਆਰਾ ਸਾਹਿਬ ਆਏ ਆ, ਮੱਥਾ ਟੇਕਿਆ, ਦਰਸ਼ਨ ਮੇਲੇ ਕੀਤੇ ਨੇ। ਅਸੀਂ ਵਾਪਸੀ ਜਾ ਰਹੇ ਸੀ, ਦੇਖਿਆ ਵੀਰ ਸਿੱਖੀ ਰੂਪ ਜੀ, ਇਹ ਮੈਨੂੰ ਨਾਲ ਦੇ ਬਾਈ ਕਹਿੰਦੇ, ਮੈਂ ਗੱਡੀ ਡਰਾਈਵ ਕਰ ਰਿਹਾ ਸੀ, ਕਹਿੰਦੇ ਵੀ ਕੁਝ ਬਣਾ ਰਿਹਾ ਵੀਰ। ਅਸੀਂ ਗੱਡੀ ਅੱਗੇ ਰੋਕ ਕੇ ਫਿਰ ਅਸੀਂ ਸਪੈਸ਼ਲ ਆਏ ਚੱਲ ਕੇ ਦੇਖਣ ਵਾਸਤੇ। ਅੱਛਾ, ਵੀ ਕੀ ਬਣਾ ਰਹੇ ਨੇ। ਅੱਛਾ। ਦੇਖਿਆ ਆ ਕੇ ਅਸੀਂ ਹੁਣ ਇਹ ਲਿਆ, 2 ਲਏ ਨੇ, ਅਸੀਂ ਹਾਫ ਕਰਾ ਕੇ 4 ਨੇ ਖਾਧੇ ਨੇ। ਬਹੁਤ ਸੋਹਣਾ ਟੇਸਟ ਹੈ, ਬਹੁਤ ਵਧੀਆ, ਬਹੁਤ ਵਧੀਆ ਲੱਗਿਆ। ਦੇਖੋ ਅੱਜ ਕੱਲ੍ਹ ਜਿਵੇਂ ਨਾ ਸਮਾਜ ਦੇ ਵਿੱਚ ਆਪਣੇ ਹੈਗਾ ਵੀ ਨੌਕਰੀਆਂ ਨਹੀਂ ਮਿਲਦੀਆਂ, ਹੈ ਨਾ, ਖਾਸ ਕਰਕੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਇਹੀ ਕਹਿੰਦੇ ਵੀ ਪਕੌੜੇ ਤਲ ਲਓ, ਤਾਂ ਇਸ ਵੀਰ ਨੇ ਤਹਈਆ ਕੀਤਾ ਹੈ। ਕਿਉਂਕਿ ਅੱਜ ਕੱਲ੍ਹ ਨੌਜਵਾਨੀ ਜਿਹੜੀ ਉਹ ਕਹਿੰਦੀ ਵੀ ਅਸੀਂ ਪੜ੍ਹ ਲਿਖ ਕੇ ਜਾਂ ਤਾਂ ਬਾਹਰ ਜਾਣਾ ਜਾਂ ਕੋਈ ਚੰਗਾ ਰੈਸਟੋਰੈਂਟ ਖੋਲ੍ਹਣਾ, ਚੰਗਾ ਕਾਰੋਬਾਰ ਕਰਨਾ, ਤਾਂ ਮੈਨੂੰ ਲੱਗਦਾ ਕਿ ਇੱਕ ਮਿਸਾਲ ਵੀ ਆ ਉਹਨਾਂ ਲੋਕਾਂ ਵਾਸਤੇ ਜਿਹੜੇ ਇਸ ਤਰੀਕੇ ਦਾ ਕੰਮ ਕਰਨ ਤੋਂ ਭੱਜਦੇ ਆ। ਬਿਲਕੁਲ ਜੀ, ਬਿਲਕੁਲ। ਦੇਖੋ ਜੇ ਆਪਾਂ ਬਾਹਰ, ਮੇਰੀ ਸੋਚ ਹੈ ਜੇ ਆਪਾਂ ਬਾਹਰ ਜਾ ਕੇ ਰੁਪਈਆ 30-35 ਲੱਖ ਲਾਣਾ, ਆਪਾਂ ਬਾਹਰ ਜਾਣਾ ਹੈ ਜੀ। ਬਾਹਰ ਜਾ ਕੇ ਆਪਾਂ ਕਿਸੇ ਦੀ ਨੌਕਰੀ ਕਰਨੀ ਹੈ, ਕਿਉਂ ਨਾ ਆਪਣਾ ਕੰਮ ਕੀਤਾ ਜਾਵੇ, ਕਿਸੇ ਦੀ ਗੁਲਾਮੀ ਤਾਂ ਨਹੀਂ ਹੈਗੀ। ਆਪਣਾ ਕੰਮ ਕੀਤਾ ਵੀਰ ਨੇ, ਥੋੜਾ ਕਰੇ ਬਹੁਤਾ ਕਰੇ, ਕੋਈ ਕਿਸੇ ਦੀ ਗੁਲਾਮੀ ਨਹੀਂ, ਕਿਸੇ ਦਾ ਗੱਲ ਲੰਬਣ। ਠੀਕ ਹੈ, ਅੱਜ ਵੀਰ ਦੀ ਮਿਹਨਤ ਹੈ, ਅੱਜ ਇਹਨੇ ਇੱਥੇ ਲਾਈ ਹੈ, ਰੇੜੀ ਲਾਈ ਹੈ, ਹਨਾ। ਕੱਲ ਨੂੰ ਪ੍ਰਮਾਤਮਾ ਕਿਰਪਾ ਕਰੇਗਾ, ਸਿੱਖੀ ਸਰੂਪ 'ਚ ਕਿਤੇ ਕਿੰਨੇ ਕੁ ਦੇ ਰੈਸਟੋਰੈਂਟ ਬਣਨ, ਕਿੰਨੇ ਕੁ ਦੀ ਚੜਾਈ ਹੋਏ ਵੀਰ ਦੀ। ਠੀਕ ਹੈ ਨਾ, ਬੁਲੰਦੀਆਂ ਤੇ ਪਹੁੰਚੇਗਾ ਵੀਰ। ਤੇ ਅਸੀਂ ਰੱਬ ਅੱਗੇ ਦੁਆ ਕਰਨੇ ਆ, ਵਧੀਆ ਕੰਮ ਚੱਲੇ ਵੀਰ ਦਾ, ਫਸਟ ਟਾਈਮ ਆਇਆ। ਠੀਕ ਹੈ। ਸੋ ਪਸੰਦ ਕੀਤਾ ਜਾ ਰਿਹਾ। ਅਸੀਂ ਵੀਰ ਹੋਰਾਂ ਨਾਲ ਗੱਲ ਵੀ ਕੀਤੀ ਆ, ਹੁਣ ਬਾਕੀ ਅੱਗੇ ਗੱਲਬਾਤ ਕਰਦੇ ਹਾਂ। ਹਾਂਜੀ ਸਿੰਘ ਸਾਹਿਬ, ਇਹਦੇ 'ਚ ਫਿਰ ਕੀ ਪਾਉਣੇ ਹੋ? ਇਹਦੇ 'ਚ ਕਿਸ ਤਰ੍ਹਾਂ ਦਾ ਸਮਾਨ ਹੈ, ਕਿਹੜੀ ਆਈਟਮ ਤੁਸੀਂ ਪਾਉਣੇ ਵਿੱਚ? ਇਹ ਵਾਹਿਗੁਰੂ, ਆਪਣੇ ਕੋਲ ਕਈ ਪ੍ਰਕਾਰ ਦੀ ਵੈਰਾਈਟੀ ਹੋ ਜਾਂਦੀ ਹੈ। ਜਿਵੇਂ ਹੁਣ ਆਪਾਂ ਇਹ ਬਣਾ ਰਹੇ ਹਾਂ ਮਿਕਸ ਕੁਲਚਾ, ਇਹਦੇ ਵਿੱਚ ਆਲੂ ਹੋ ਗਿਆ, ਨਿਊਟਰੀ ਹੋ ਗਈ, ਕਾਰਨ ਹੋ ਗਏ, ਕੈਬੇਜ ਹੋ ਗਈ, ਕੈਪਸਿਕਮ ਹੋ ਗਿਆ, ਕੈਰਟ ਹੋ ਗਿਆ, ਜਿੰਨੀਆਂ ਵੀ ਸੀਜ਼ਨਲ ਸਬਜ਼ੀਆਂ ਆਪਾਂ ਨੂੰ ਮਤਲਬ ਮਿਲਦੀਆਂ ਆ, ਅੱਛਾ, ਉਹ 'ਚ ਪਾਈਆਂ ਜਾਣਗੀਆਂ। ਠੀਕ ਹੈ। ਵੀ ਕੁਲਚੇ ਦਾ ਕੁਲਚਾ, ਸੇਬ ਦੀ ਸੇਬ, ਇੰਨੀਆਂ ਸਬਜ਼ੀਆਂ ਉੱਦਾਂ ਖਾਣੀਆਂ, ਹੁਣ ਬੰਦਾ ਨੱਕ ਮਾਰੂਗਾ ਵੀ ਕਿਵੇਂ ਖਾਵਾਂਗੇ। ਪਰ ਇਹ ਦਿਖਾਊਗਾ ਅਗਲਾ ਕਹਿੰਦਾ ਯਾਰ ਹੋਰ ਪਾ ਦਿਓ। ਆ ਤੁਹਾਡੇ ਸਾਹਮਣੇ ਆ, ਫੁੱਲ ਆਫ ਵੈਜੀਟੇਬਲ ਦੇ ਆ। ਨਿਊਟਰੀ ਹੈ ਜਿਹੜੀ, ਉਹ ਕਿਸ ਤਰ੍ਹਾਂ ਦੀ ਵਰਤਦੇ ਹੋ? ਹੋਮਮੇਡ ਹੈ ਜਾਂ? ਨਿਊਟਰੀ ਜੀ ਬਣੀ ਬਣਾਈ ਆਉਂਦੀ ਹੈ, ਸਭ ਤੋਂ ਉੱਪਰ ਰੂਚੀ ਦੀ ਆਉਂਦੀ ਹੈ ਜੀ, ਡੱਬੇ ਆਉਂਦੇ ਆ ਜੀ ਅੱਛਾ, ਬਣੇ ਹੋਏ, ਉਹ ਵਰਤਦੇ ਆ ਆਪਾਂ ਫਿਲਹਾਲ ਤਾਂ। ਸਭ ਤੋਂ ਮਹਿੰਗੀ ਵੀ ਉਹੀ ਹੈ ਤੇ ਸਭ ਤੋਂ ਵਧੀਆ ਵੀ ਉਹੀ ਹੈ। ਖਾਸ ਕਰਕੇ ਨਾ ਇੱਕ ਦਿੱਕਤ ਹੁੰਦੀ ਹੈ ਵੀ ਜਿਹੜਾ ਸਪਾਈਸੀ ਫੂਡ ਹੈ, ਉਹਦੇ ਕਰਕੇ ਜਿਵੇਂ ਆਮ ਤੌਰ ਤੇ ਲੋਕਾਂ ਨੂੰ ਐਸਿਡਿਟੀ ਜਾਂ ਹੋਰ ਇਦਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ। ਤੁਹਾਡੇ ਜਿਹੜਾ ਮਟੀਰੀਅਲ ਤੁਸੀਂ ਵਰਤਦੇ, ਇਹਦੇ ਨਾਲ ਕੋਈ ਇਸ ਤਰ੍ਹਾਂ ਦੀ ਸਮੱਸਿਆ ਤਾਂ ਨਹੀਂ ਆਉਂਦੀ? ਜੀ ਨਹੀਂ ਜੀ, ਉਹਦਾ ਸਭ ਤੋਂ ਵੱਡਾ ਕਾਰਨ ਇਹ ਵੀ ਉਹ ਜ਼ਿਆਦਾ ਮਸਾਲੇ, ਜ਼ਿਆਦਾ ਤੇਲ, ਜ਼ਿਆਦਾ ਘਿਓ। ਤੁਹਾਡੇ ਸਾਹਮਣੇ ਹੁਣ ਆਪਾਂ ਮੱਖਣ ਲਾਇਆ, ਬਿਲਕੁਲ ਨਾ ਮਾਤਰ ਲਾਇਆ। ਫਿਰ ਉਹ ਜਿਹੜਾ ਮੱਖਣ ਲਾਉਂਦੇ, ਉਹ ਲਾਉਂਦੇ ਵੀ ਦੂਜਾ ਹੈ, ਹਲਕੀ ਕੁਆਲਿਟੀ ਦਾ। ਅੱਛਾ। ਆਪਾਂ ਜਿਹੜਾ ਮੱਖਣ ਵਰਤ ਰਹੇ ਹਾਂ ਪਹਿਲਾਂ ਹੀ 500 ਰੁਪਏ ਕਿਲੋ ਹੈ। ਅੱਛਾ ਜੀ। ਥੋੜਾ ਲਾਉਣੇ ਆ ਪਰ ਚੰਗਾ ਲਾਉਣੇ ਆ। ਠੀਕ ਹੈ। ਤੇ ਮਸਾਲਾ ਆਪਣੇ ਕੁੱਲ ਮਿਲਾ ਕੇ ਤੁਸੀਂ ਐਂ ਮੰਨ ਕੇ ਚਲੋ ਵੀ ਸਾਰੇ ਸੌਦੇ 'ਚ 1 ਚਮਚ ਮਸਾਲੇ ਦਾ ਪੈਂਦਾ, ਉਹ ਵੀ ਘਰੇ ਹੀ ਬਣਾਇਆ ਜਾਂਦਾ। ਅੱਛਾ, ਮਸਾਲਾ ਤੁਹਾਡੀ ਜਿਹੜੇ ਸਾਰਾ ਹੋਮਮੇਡ ਹੈ ਜੀ? ਮਸਾਲਾ ਸਾਰਾ ਘਰੇ ਤਿਆਰ ਹੁੰਦਾ, ਕੱਲੀ ਚੀਜ਼ ਘਰੇ ਹੀ ਪੀਸ ਕੇ, ਵੱਡੀ ਮਿਕਸੀ ਰੱਖੀ ਹੋਈ ਆ ਆਪਾਂ, ਘਰੇ ਹੀ ਮਸਾਲਾ ਪੀਸਦੇ ਨੇ, ਘਰੇ ਹੀ ਤਿਆਰ ਕਰਦੇ ਆ। ਅੱਛਾ। ਬਾਜ਼ਾਰੀ ਮਸਾਲਾ ਕੋਈ ਵੀ ਨਹੀਂ ਵਰਤਿਆ ਜਾਂਦਾ। ਅੱਛਾ ਅੱਛਾ। ਤੁਸੀਂ ਜਿਹੜਾ ਇੱਕ ਸ਼ੋਅ ਦੇ ਵਿੱਚ ਵੀ ਗਏ ਹੋ, ਹੈ ਨਾ, ਸ਼ੋਅ ਦੇ ਵਿੱਚ ਉੱਥੇ ਤੁਹਾਡੀ ਕਿੱਦਾਂ ਦੀ ਪਰਫਾਰਮੈਂਸ ਸੀ, ਕੀ ਸੀਗਾ ਸ਼ੋਅ, ਉਹਦੇ ਬਾਰੇ ਥੋੜੀ ਜਾਣਕਾਰੀ ਦਿਓਗੇ? ਸ਼ੋਅ ਦਾ ਨਾਮ ਸੀਗਾ ਜੀ ਪੰਜਾਬੀ ਦਾਦਾਗਿਰੀ। ਅੱਛਾ। ਉਹਨਾਂ ਦਾ ਬੇਸ ਤੇ ਸ਼ੋਅ ਸੀਗਾ ਵੀ ਜਿਨ੍ਹਾਂ ਨੇ ਮਿਹਨਤ ਕਰਕੇ ਕੋਈ ਸੈਟਅਪ ਤਿਆਰ ਕੀਤਾ ਜਾਂ ਆਪਣਾ ਕੋਈ ਨਾਂ ਕ੍ਰੀਏਟ ਕੀਤਾ, ਉਹਨਾਂ ਲੋਕਾਂ ਨੂੰ ਬੁਲਾਇਆ ਸੀ ਸ਼ੋਅ ਦੇ ਵਿੱਚ। ਅੱਛਾ। ਤੇ ਲਿਫਾਫਾ ਫੜਾਇਓ। ਅੱਛਾ। ਉਹਨਾਂ ਲੋਕਾਂ ਨੂੰ ਸ਼ੋਅ ਦੇ ਵਿੱਚ ਬੁਲਾਇਆ ਗਿਆ ਸੀਗਾ। ਠੀਕ ਹੈ। ਤੇ ਸ਼ੋਅ ਦੇ ਆਪਾਂ ਵਿਨਰ ਸੀਗੇ, ਮਹਾਰਾਜ ਦੀ ਕਿਰਪਾ ਨਾਲ।
ਇੱਕ ਰਾਉਂਡ ਸੀ ਉਹਦੇ ਚ 4-5 ਅੱਛਾ ਕੌਣ ਲਿਫਾਫਾ। ਸ਼ੋਅ ਦੀ ਜੱਜਮੈਂਟ ਕੌਣ ਸੀ ਤੇ ਕੌਣ ਕਿਹੜੇ ਉਹਦੇ ਚ ਕਿਸ ਤਰ੍ਹਾਂ ਦਾ ਸਿਸਟਮ ਸੀਗਾ ਸ਼ੋਅ ਉਹਦੇ ਦਾ? ਵਿੱਚ ਹਰਭਜਨ ਸਿੰਘ ਜਿਹੜੇ ਆਪਣੇ ਹੁਣ MP ਬਣੇ ਆ, ਕਰੈਕਟਰ ਹਰਭਜਨ ਸਿੰਘ। ਹਰਭਜਨ ਸਿੰਘ ਹਾਂਜੀ ਉਹ ਸ਼ੋਅ ਨੂੰ ਕਾਸਟ ਕਰ ਰਹੇ ਸੀਗੇ ਜੀ। ਠੀਕ ਹੈ। ਜੀ ਪੰਜਾਬੀ ਵੱਲੋਂ ਸ਼ੋਅ ਹੋਇਆ ਸੀਗਾ ਅੱਛਾ ਤੇ ਕਾਫੀ ਵਧੀਆ ਰਿਸਪੌਂਸ ਰਿਹਾ। ਉਹਨਾਂ ਨੇ ਆਪਾਂ ਨੂੰ ਖੁਦ ਫੋਨ ਕੀਤਾ ਸੀ ਈਵਨ ਕਿ ਲੋਕ ਤਾਂ ਕਹਿੰਦੇ ਨੇ ਵੀ ਸਾਨੂੰ ਬੁਲਾਓ ਜਾਂ ਕਿੱਦਾਂ ਹਾਂਜੀ ਬਟ ਉਹਨਾਂ ਨੇ ਆਪ ਜਿਵੇਂ ਇੱਥੇ ਵਿਜ਼ਿਟ ਕੀਤਾ, ਆਪਣੀ ਸਟੋਰੀ ਸੁਣੀ, ਤਾਂ ਉਹਨਾਂ ਨੇ ਸਾਡੇ ਕੋਲ ਖੁਦ ਹੀ ਵਿਜ਼ਿਟ ਕੀਤਾ ਵੀ ਇਹਨਾਂ ਕੋਲ ਆਉਣਾ ਚਾਹੀਦਾ ਭਾਈ, ਵੀ ਸਟੋਰੀ ਹਾਈਲਾਈਟ ਕਰਨ ਵਾਲੀ ਹੈ। ਅੱਛਾ ਤੇ ਸਾਰਾ ਸ਼ੂਟ ਹੋਇਆ ਸੀ, ਉਹ ਵੀ ਇਹਨਾਂ ਦੀ ਟੀਮ ਸਾਰਾ ਦਿਨ ਇੱਥੇ ਰਹੀ ਸੀ ਆਪਣੇ ਕੋਲੇ। ਅੱਛਾ ਸਾਰਾ ਸ਼ੂਟ ਜਿਹੜਾ ਇਸੇ ਸੈਟਅਪ ਤੇ ਇੱਥੇ ਹੀ ਸ਼ੂਟ ਕੀਤਾ ਗਿਆ? ਇੱਥੇ ਸਾਰਾ ਕੁਝ। ਅੱਛਾ ਤੇ ਕਿੰਨੇ ਉਹਦੇ ਚ ਕੰਪੀਟੀਟਰ ਕਿੰਨੇ ਸੀ ਜਾਂ ਹੋਰ ਕਿਸ ਤਰ੍ਹਾਂ ਦੇ ਜਿਹੜੇ ਕੰਪੀਟੀਟਰ ਸੀਗੇ ਉਹਦੇ ਤੁਹਾਡੇ? 'ਚ ਮੇਰੇ ਨਾਲ 6 ਜਣੇ ਹੋਰ ਸੀਗੇ। ਅੱਛਾ ਜੀ ਰਾਊਂਡ ਹੋਏ ਸੀ, 4-5 ਰਾਊਂਡ ਸੀ, ਉਹਦੇ 'ਚ ਆਪਾਂ ਵਿਨਰ ਸੀਗੇ 6 ਚੋਂ। ਠੀਕ ਹੈ। ਉਹਨਾਂ ਨੇ ਮੈਨੂੰ ਸ਼ੀਲਡ ਦਿੱਤੀ ਸੀ, ਇਨਾਮ ਦਿੱਤਾ ਸੀ, ਗਿਫਟ ਦਿੱਤਾ ਸੀ, ਇਦਾਂ ਮਿਕਸ ਸੀਗਾ ਸਾਰਾ ਕੁਝ। ਓਕੇ ਆਈਟਮਾਂ ਕਿਹੜੀਆਂ ਕਿੰਨੇ ਪ੍ਰਕਾਰ ਦੇ ਜਿਹੜੇ ਕੁਲਚੇ ਆ ਤੁਸੀਂ ਤਿਆਰ ਕਰਦੇ ਹੋ? ਆਪਣੇ ਕੋਲ 10 ਤੋਂ 11 ਵੈਰਾਈਟੀਆਂ ਹੁੰਦੀਆਂ ਇਕੱਲੇ ਕੁਲਚੇ ਦੀਆਂ ਜੀ। ਅੱਛਾ ਜਿਹਦੇ ਵਿੱਚ ਮੰਨ ਕੇ ਚਲੋ ਪਹਿਲਾ ਬੇਸਿਕ ਆਲੂ, ਦੂਜਾ ਨਿਊਟਰੀ, ਤੀਜਾ ਪਨੀਰ, ਚੌਥਾ ਮਿਕਸ ਆਲੂ ਪਨੀਰ, ਨਿਊਟਰੀ ਪਨੀਰ, ਚਾਪ, ਚਨਾ ਮਿਕਸ। ਫਿਰ ਇੱਕ ਜਿਵੇਂ ਸਪੈਸ਼ਲਿਟੀ ਹੋ ਜਾਂਦੀ, ਇੱਕ ਜਿਵੇਂ ਆਪਾਂ ਲੈਜੈਂਡ ਕੁਲਚਾ ਬਣਾਉਂਦੇ ਆ। ਹਾਂ ਇਹ ਲੈਜੈਂਡ ਕੁਲਚਾ ਕੀ ਹੈ? ਸਿੱਧੂ ਮੂਸੇਵਾਲੇ ਦਾ ਤੁਸੀਂ ਪੋਸਟਰ ਵੀ ਲਾਇਆ ਹੋਇਆ, ਲੈਜੈਂਡ ਕੁਲਚਾ ਇਹਦੇ ਚ ਕੀ ਹੈ? ਇਹ ਕਾਈਂਡ ਆਫ ਜੀ ਸਾਰਾ ਕੁਝ ਮਿਕਸ ਹੋ ਗਿਆ ਇਹਦੇ ਵਿੱਚ ਜੀ, ਜਿੰਨੀ ਵੀ ਆਪਣੇ ਕੋਲ ਇਹ ਵੈਰਾਈਟੀਆਂ ਤੁਸੀਂ ਸਿੱਧੂ ਮੂਸੇਵਾਲੇ ਨੂੰ ਟ੍ਰਿਬਿਊਟ ਕੀਤਾ ਹੈ? ਟ੍ਰਿਬਿਊਟ ਹੀ ਹੈ ਜੀ ਆਪਣੇ ਵੱਲੋਂ ਵੀ। ਹਾਂ ਜੇ ਅਗਲਾ ਕੋਈ ਕਹਿ ਦੂ ਵੀ ਖਤਮ ਹੋ ਜਾਊਗਾ, ਭੁੱਲ ਜਾਊਗਾ, ਜਦ ਤੱਕ ਸਾਡੀ ਮੈਨੂ ਚੱਲੂਗਾ, ਇਹਦਾ ਨਾਮ ਸਾਡੇ ਮੈਨੂ ਦੇ ਵਿੱਚ ਹੀ ਚੱਲੂਗਾ, ਹਾਂ ਲੈਜੈਂਡ। ਵਿਦ ਫੋਟੋ ਚੱਲੂਗਾ। ਹੂੰ ਜਿਹੜੇ ਉਹਦੇ ਚਾਹਣ ਵਾਲੇ ਆ, ਪਿਆਰ ਕਰਨ ਵਾਲੇ, ਉਹ ਇਸ ਗੱਲਾਂ ਨਾਲ ਯਾਦ ਰੱਖਣਗੇ। ਹਾਂ ਬਾਕੀ ਇਹਦਾ ਟੇਸਟ ਵੀ ਲੈਜੈਂਡ ਵਾਲਾ ਹੀ ਆ, ਅਗਲਾ ਖਾ ਕੇ ਕਹਿ ਜਾਂਦਾ ਵੀ ਬਾਈ ਠੀਕ ਹੈ, ਵੀ ਇਹੀ ਖਾਵਾਂਗੇ ਅਗਲੀ ਵਾਰੀ, ਹੁਣ ਦੂਜਾ ਨਹੀਂ ਖਾਂਦੇ। ਅੱਛਾ ਭਾਵੇਂ 2 ਦਿਨਾਂ ਬਾਅਦ ਖਾ ਲਾਂਗੇ, ਹਾਂ ਪਰ ਖਾਵਾਂਗੇ ਹੁਣ ਲੈਜੈਂਡ ਹੀ। ਅੱਛਾ ਮਤਲਬ ਇਹ ਉਹਦਾ ਨਾਮ ਉਸੇ ਕਰਕੇ ਹੀ ਰੱਖਿਆ ਗਿਆ? ਉਸੇ ਕਰਕੇ ਹੈ ਜੀ ਇਹ। ਸੋ ਇਹ ਸੀ ਵੀਰ ਸੁਖਜੋਤ ਸਿੰਘ ਜਿਹੜਾ ਕਿ ਸਿੱਖੀ ਸਰੂਪ ਦੇ ਵਿੱਚ ਆਪਣਾ ਕਾਰੋਬਾਰ ਜਾਂ ਆਪਣਾ ਕੰਮ ਕਰ ਰਿਹਾ, ਤੇ ਇੱਕ ਹੋਰਨਾਂ ਨੌਜਵਾਨਾਂ ਵਾਸਤੇ ਪ੍ਰੇਰਣਾ ਸਰੋਤ ਵੀ ਹੈ ਕਿ ਜਿਹੜੇ ਲੋਕ ਪੜ੍ਹੇ ਲਿਖੇ ਹੋਣ ਤੋਂ ਬਾਅਦ ਸੋਚਦੇ ਕਿ ਅਸੀਂ ਕੋਈ ਵੱਡਾ ਕਾਰੋਬਾਰ ਕਰਾਂਗੇ ਜਾਂ ਬਾਹਰ ਜਾ ਕੇ ਸੈੱਟ ਹੋਵਾਂਗੇ ਜਾਂ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੋਈ ਕਾਰੋਬਾਰ ਨਹੀਂ ਕੀਤਾ ਜਾ ਸਕਦਾ, ਉਹਨਾਂ ਵਾਸਤੇ ਇੱਕ ਮਾਰਗਦਰਸ਼ਕ ਜ਼ਰੂਰ ਬਣਿਆ। ਜਿਸ ਤਰੀਕੇ ਨਾਲ ਸਟਰੀਟ ਫੂਡ ਦੀ ਇਸ ਦੀ ਪਪੂਲੈਰਿਟੀ ਹੈ, ਜਿਸ ਤਰੀਕੇ ਨਾਲ ਇਹਦੇ ਕੋਲ ਕਸਟਮਰ ਸੈਟੀਸਫਾਈਡ ਕਸਟਮਰ ਆ ਰਹੇ ਹੈ, ਇੰਟਰਨੈਸ਼ਨਲ ਪੱਧਰ ਤੇ ਕੁਲਚੇ ਦੀ ਮੰਗ ਹੈ। ਤੇ ਪੰਜਾਬ ਹੀ ਨਹੀਂ ਸਗੋਂ ਭਾਰਤ ਦੇ ਵੱਖ-ਵੱਖ ਥਾਵਾਂ ਤੋਂ ਇਸ ਵੀਰ ਦੇ ਕਸਟਮਰ ਆ। ਸੋ ਇੱਕ ਪ੍ਰੇਰਣਾ ਸਰੋਤ ਹੈ। ਸਾਡਾ ਮਕਸਦ ਸਿਰਫ ਦਿਖਾਉਣ ਦਾ ਇਹੀ ਸੀ ਕਿ ਤੁਸੀਂ ਦੂਜੀ ਬਣੂਗੀ ਜਲਦੀ, ਇਹੋ ਜਿਹੇ ਨੌਜਵਾਨਾਂ ਦੀ ਮਦਦ ਵੀ ਕਰੋ, ਇਹੋ ਜਿਹੇ ਨੌਜਵਾਨਾਂ ਦਾ ਸਾਥ ਦਿਓ ਤਾਂ ਜੋ ਇਹ ਆਪਣੇ ਕਾਰੋਬਾਰ ਨੂੰ, ਆਪਣੇ ਕੰਮ ਨੂੰ ਵਧਾ ਸਕਣ, ਕਿਉਂਕਿ ਇਹਨਾਂ ਦੀ ਜਿਹੜੀ ਹਿੰਮਤ ਹੈ ਉਸ ਹਿੰਮਤ ਨੂੰ ਸਲਾਮ ਕਰਨਾ ਬਣਦਾ ਹੈ। ਬੜਾ ਵੱਡਾ ਧੰਨਵਾਦ। ਮਾਰ। ਅੱਜ ਇੱਕ ਅਜਿਹੇ ਨੌਜਵਾਨਾਂ ਮਿਲਾਉਣ ਜਾ ਰਹੇ ਹਾਂ ਜਿਨੇ ਜੀ ਪੰਜਾਬੀ ਦੇ ਸ਼ੋਅ ਦੇ ਵਿੱਚ, ਹਰਭਜਨ ਸਿੰਘ ਦਾ ਇੱਕ ਸ਼ੋਅ ਸੀ, ਉਹਦੇ ਵਿੱਚ ਆਪਣੀ ਪਰਫਾਰਮੈਂਸ ਦਿੱਤੀ ਤੇ ਉਸ ਪਰਫਾਰਮੈਂਸ ਦੇ ਦੌਰਾਨ ਉਹ ਵਿਨਰ ਵੀ ਰਿਹਾ। ਹਾਂ ਲੈਜੈਂਡ ਕੁਲਚਾ ਕੀ ਹੈ? ਸਿੱਧੂ ਮੂਸੇਵਾਲੇ ਦਾ ਤੁਸੀਂ ਪੋਸਟਰ ਵੀ ਲਾਇਆ ਹੋਇਆ, ਲੈਜੈਂਡ ਕੁਲਚਾ ਇਹਦੇ ਚ ਕੀ ਹੈ? ਖਾਲਸਾ ਜੀ, ਸਭ ਤੋਂ ਪਹਿਲਾਂ ਤੁਹਾਨੂੰ ਇਹੀ ਪੁੱਛਣਾ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਤੇ ਕਿਹੜੀ ਡਿਗਰੀ ਤੁਹਾਡੇ ਕੋਲ ਹੈਗੀ ਹੈ ਹੁਣ? ਮੇਰੇ ਕੋਲ ਪਹਿਲਾਂ ਇਲੈਕਟ੍ਰੋਨਿਕਸ ਡਿਗਰੀ ਹੈ ਜੀ, ਹਾਂਜੀ ਡਿਪਲੋਮਾ ਇਲੈਕਟ੍ਰੋਨਿਕਸ ਦਾ।
ਖਾਲਸਾ ਜੀ, ਸਭ ਤੋਂ ਪਹਿਲਾਂ ਤੁਹਾਨੂੰ ਇਹੀ ਪੁੱਛਣਾ, ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਤੇ ਕਿਹੜੀ ਡਿਗਰੀ ਤੁਹਾਡੇ ਕੋਲ ਹੈਗੀ ਹੁਣ? ਮੇਰੇ ਤੋਂ ਪਹਿਲਾਂ ਇਲੈਕਟ੍ਰੋਨਿਕਸ ਡਿਗਰੀ ਹੈ ਜੀ, ਹਾਂਜੀ, ਡਿਪਲੋਮਾ ਇਲੈਕਟ੍ਰੋਨਿਕਸ ਦਾ। ਇਲੈਕਟ੍ਰੋਨਿਕ ਦਾ ਡਿਪਲੋਮਾ ਕੀਤਾ ਹੋਇਆ। ਜੀ, ਉਸ ਤੋਂ ਤੇ ਬਾਅਦ ਫਿਰ ਤੁਸੀਂ ਇਹ ਕਿਵੇਂ ਸੋਚਿਆ ਵੀ ਮੈਂ ਇੱਕ ਮਤਲਬ ਕੁਲਚਾ ਬਣਾਵਾਂ ਜਾਂ ਇਸ ਤਰ੍ਹਾਂ ਦਾ ਇੱਕ ਸੈਟਅਪ ਲਾਵਾਂ ਜਿਹਦੇ ਵਿੱਚ ਸਟਰੀਟ ਫੂਡ ਆਪਾਂ ਜਿਹਨੂੰ ਕਹਿ ਦਿੰਦੇ ਹਾਂ, ਸਟਰੀਟ ਫੂਡ ਸੇਲ ਕਰਨਾ? ਵੀਰ ਜੀ, ਕਿੱਦਾਂ ਦਾ ਰਹੇਗਾ ਟੇਸਟ, ਕਿੱਦਾਂ ਦਾ ਕੁਲਚਾ ਹੈਗਾ ਇਹ? ਅਸੀਂ ਨਾ ਜੀ ਗੁਰਦੁਆਰਾ ਸਾਹਿਬ ਗਏ ਸੀ ਅੱਗੇ, ਠੀਕ ਹੈ। ਵਾਪਸੀ ਆਉਂਦੇ ਅਸੀਂ ਦੇਖਿਆ ਵੀ ਇੱਕ ਵੀਰ ਸਰੂਪ ਵਾਲਾ ਹੈ ਪੂਰਾ ਕੁਲਚੇ ਬਣਾ ਰਿਹਾ। ਹਾਂਜੀ। ਅਸੀਂ ਰੁਕ ਕੇ ਵੈਸੇ ਦੇਖਣ ਵਾਸਤੇ ਰੁਕੇ, ਹੁਣ ਅਸੀਂ ਲੈ ਕੇ ਖਾਧਾ ਹੈ, ਬਹੁਤ ਲਾਜਵਾਬ ਟੇਸਟ ਹੈ। ਅੱਛਾ, ਫਸਟ ਟਾਈਮ ਹੀ ਖਾਧਾ, ਅੱਛਾ। ਪਹਿਲਾਂ ਕਦੇ ਨਹੀਂ ਹੈ, ਬਟ ਬਹੁਤ। ਸਭ ਤੋਂ ਵੱਡੀ ਗੱਲ ਇੱਕ ਹੋਰ ਜਿਹੜੀ ਖਾਸੀਅਤ ਹੈ, ਇਹ ਇੰਜੀਨੀਅਰਿੰਗ ਕੀਤੀ ਹੋਈ ਹੈ ਵੀਰ ਦੀ, ਵੈਲ ਐਜੂਕੇਟਡ ਹੈ, ਕੁਆਲੀਫਾਈਡ ਹੈ। ਸਭ ਤੋਂ ਵੱਡੀ ਗੱਲ ਇਹ ਹੈ। ਸਹੀ ਸਾਫ ਸੁਥਰਾ ਕੰਮ ਹੈ ਜੀ, ਇੱਕ ਬਹੁਤ ਵਧੀਆ ਲੱਗਿਆ, ਸਾਫ ਸੁਥਰਾ ਬਣਾ ਰਹੇ ਨੇ, ਸਾਰਾ ਕੁਝ ਸਾਹਮਣੇ ਤਿਆਰ ਹੋ ਰਿਹਾ ਤੇ ਬਹੁਤ ਵਧੀਆ ਲੱਗਿਆ ਸਾਨੂੰ, ਤਾਂ ਹੀ ਰੁਕੇ ਤੇ ਟੇਸਟ ਵੀ ਲਾਜਵਾਬ ਹੈ। ਤੁਹਾਡਾ ਹੀ ਕਹਿਣਾ ਭਾਜੀ? ਬਹੁਤ ਵਧੀਆ ਹੈ, ਬਹੁਤ ਟੇਸਟੀ ਹੈ। ਸਭ ਤੋਂ ਵੱਡੀ ਗੱਲ ਤੇ ਹੈ ਵੀਰ ਸਿੱਖੀ ਸਰੂਪ 'ਚ ਹੈ। ਸ਼ੁੱਧ ਚੀਜ਼ ਬਣਾਉਂਦਾ, ਸਾਹਮਣੇ ਬਣਾਉਂਦਾ, ਵਧੀਆ ਚੀਜ਼ ਬਣਾਉਂਦਾ। ਅਸੀਂ ਫਸਟ ਟਾਈਮ ਆਇਆ ਜੀ ਗੁਰਦੁਆਰਾ ਸਾਹਿਬ ਵੀ, ਸਾਨੂੰ ਫਸਟ ਟਾਈਮ ਪਤਾ ਲੱਗਿਆ ਸੀ, ਅਸੀਂ ਪੁੱਛ ਕੇ ਆਏ ਸਾਡਾ ਸ਼ਹਿਰ ਪਾਤਨਾ ਜੀ। ਅੱਛਾ, ਪਾਤਨਾ ਤੋਂ ਆਏ? ਪਾਤਨਾ ਤੋਂ ਆਏ ਆ ਜੀ। ਅਸੀਂ ਕਿਸੇ ਕੰਮ ਵਾਸਤੇ ਆਏ ਸੀ ਅੱਗੇ, ਪਰ ਇੱਥੇ ਸਾਨੂੰ ਕਿਸੇ ਬੰਦੇ ਦੱਸੇ ਵੀ ਇੱਥੇ ਕਿਲੇ 'ਚ ਗੁਰਦੁਆਰਾ ਸਾਹਿਬ ਹੈ ਜੀ। ਅਸੀਂ ਤਾਂ ਪੁੱਛਦੇ ਗੁਰਦੁਆਰਾ ਸਾਹਿਬ ਆਏ ਆ, ਮੱਥਾ ਟੇਕਿਆ, ਦਰਸ਼ਨ ਮੇਲੇ ਕੀਤੇ ਨੇ। ਅਸੀਂ ਵਾਪਸੀ ਜਾ ਰਹੇ ਸੀ, ਦੇਖਿਆ ਵੀਰ ਸਿੱਖੀ ਰੂਪ ਜੀ, ਇਹ ਮੈਨੂੰ ਨਾਲ ਦੇ ਬਾਈ ਕਹਿੰਦੇ ਮੈਂ ਗੱਡੀ ਡਰਾਈਵ ਕਰ ਰਿਹਾ ਸੀ, ਕਹਿੰਦੇ ਵੀ ਕੁਝ ਬਣਾ ਰਿਹਾ ਵੀਰ। ਅਸੀਂ ਗੱਡੀ ਅੱਗੇ ਰੋਕ ਕੇ ਫਿਰ ਅਸੀਂ ਸਪੈਸ਼ਲ ਆਏ ਚੱਲ ਕੇ ਦੇਖਣ ਵਾਸਤੇ ਵੀ ਕੀ ਬਣਾ ਰਹੇ ਨੇ। ਅੱਛਾ, ਦੇਖਿਆ ਆ ਕੇ ਅਸੀਂ ਹੁਣ ਇਹ ਲਿਆ, 2 ਲਏ ਨੇ ਅਸੀਂ, ਹਾਫ ਕਰਾ ਕੇ ਚਾਰਾਂ ਨੇ ਖਾਧੇ ਨੇ। ਬਹੁਤ ਸੋਹਣਾ ਟੇਸਟ ਹੈ, ਬਹੁਤ ਵਧੀਆ, ਬਹੁਤ ਵਧੀਆ ਲੱਗਿਆ। ਦੇਖੋ ਅੱਜ ਕੱਲ੍ਹ ਜਿਵੇਂ ਨਾ ਸਮਾਜ ਦੇ ਵਿੱਚ ਆਪਣੇ ਹੈਗਾ ਵੀ ਨੌਕਰੀਆਂ ਨਹੀਂ ਮਿਲਦੀਆਂ, ਹੈ ਨਾ, ਖਾਸ ਕਰਕੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਇਹੀ ਕਹਿੰਦੇ ਵੀ ਪਕੌੜੇ ਤਲ ਲਓ, ਤਾਂ ਇਸ ਵੀਰ ਨੇ ਤਹਈਆ ਕੀਤਾ ਹੈ। ਕਿਉਂਕਿ ਅੱਜ ਕੱਲ੍ਹ ਨੌਜਵਾਨੀ ਜਿਹੜੀ ਉਹ ਕਹਿੰਦੀ ਵੀ ਅਸੀਂ ਪੜ੍ਹ ਲਿਖ ਕੇ ਜਾਂ ਤਾਂ ਬਾਹਰ ਜਾਣਾ ਜਾਂ ਕੋਈ ਚੰਗਾ ਰੈਸਟੋਰੈਂਟ ਖੋਲ੍ਹਣਾ, ਚੰਗਾ ਕਾਰੋਬਾਰ ਕਰਨਾ, ਤਾਂ ਮੈਨੂੰ ਲੱਗਦਾ ਕਿ ਇੱਕ ਮਿਸਾਲ ਵੀ ਆ ਉਹਨਾਂ ਲੋਕਾਂ ਵਾਸਤੇ ਜਿਹੜੇ ਇਸ ਤਰੀਕੇ ਦਾ ਕੰਮ ਕਰਨ ਤੋਂ ਭੱਜਦੇ ਆ। ਬਿਲਕੁਲ ਜੀ, ਬਿਲਕੁਲ। ਦੇਖੋ ਜੇ ਆਪਾਂ ਬਾਹਰ, ਮੇਰੀ ਸੋਚ ਹੈ ਜੇ ਆਪਾਂ ਬਾਹਰ ਜਾ ਕੇ ਰੁਪਈਆ 30-35 ਲੱਖ ਲਾਣਾ, ਆਪਾਂ ਬਾਹਰ ਜਾਣਾ ਹੈ ਜੀ। ਬਾਹਰ ਜਾ ਕੇ ਆਪਾਂ ਕਿਸੇ ਦੀ ਨੌਕਰੀ ਕਰਨੀ ਹੈ, ਕਿਉਂ ਨਾ ਆਪਣਾ ਕੰਮ ਕੀਤਾ ਜਾਵੇ, ਕਿਸੇ ਦੀ ਗੁਲਾਮੀ ਤਾਂ ਨਹੀਂ ਹੈਗੀ। ਆਪਣਾ ਕੰਮ ਕੀਤਾ ਵੀਰ ਨੇ, ਥੋੜਾ ਕਰੇ ਬਹੁਤਾ ਕਰੇ, ਕੋਈ ਕਿਸੇ ਦੀ ਗੁਲਾਮੀ ਨਹੀਂ, ਕਿਸੇ ਦਾ ਗੱਲ ਲੰਬਣ। ਠੀਕ ਹੈ, ਅੱਜ ਵੀਰ ਦੀ ਮਿਹਨਤ ਹੈ, ਅੱਜ ਇਹਨੇ ਇੱਥੇ ਲਾਈ ਹੈ, ਰੇਹੜੀ ਲਾਈ ਹੈ, ਹਨਾ। ਕੱਲ ਨੂੰ ਪ੍ਰਮਾਤਮਾ ਕਿਰਪਾ ਕਰੇਗਾ, ਸਿੱਖੀ ਸਰੂਪ 'ਚ ਕਿੰਨੇ ਕੁ ਦੇ ਰੈਸਟੋਰੈਂਟ ਬਣ, ਕਿੰਨੇ ਕੁ ਦੀ ਕਢਾਈ ਹੋਏ ਵੀਰ ਦੀ। ਠੀਕ ਹੈ ਨਾ, ਬੁਲੰਦੀਆਂ ਤੇ ਪਹੁੰਚੇਗਾ ਵੀਰ, ਤੇ ਅਸੀਂ ਰੱਬ ਅੱਗੇ ਦੁਆ ਕਰਨੇ ਆ ਵਧੀਆ ਕੰਮ ਚੱਲੇ। ਵੀਰ ਦਾ ਫਸਟ ਟਾਈਮ ਆਇਆ। ਠੀਕ ਹੈ, ਸੋ ਪਸੰਦ ਕੀਤਾ ਜਾ ਰਿਹਾ। ਅਸੀਂ ਵੀਰ ਹੋਰਾਂ ਨਾਲ ਗੱਲ ਵੀ ਕੀਤੀ ਆ, ਹੁਣ ਬਾਕੀ ਅੱਗੇ ਗੱਲਬਾਤ ਕਰਦੇ ਹਾਂ। ਹਾਂਜੀ ਸਿੰਘ ਸਾਹਿਬ, ਇਹਦੇ 'ਚ ਫਿਰ ਕੀ ਪਾਉਣੇ ਹੋ? ਇਹਦੇ 'ਚ ਕਿਸ ਤਰ੍ਹਾਂ ਦਾ ਸਮਾਨ ਹੈ, ਕਿਹੜੀ ਆਈਟਮ ਤੁਸੀਂ ਪਾਉਣੇ ਹੋ ਵਿੱਚ? ਇਹ ਵਾਹਿਗੁਰੂ ਆਪਣੇ ਕੋਲ ਕਈ ਪ੍ਰਕਾਰ ਦੀ ਵੈਰਾਈਟੀ ਹੋ ਜਾਂਦੀ ਹੈ ਜੀ। ਜਿਵੇਂ ਹੁਣ ਆਪਾਂ ਇਹ ਬਣਾ ਰਹੇ ਹਾਂ ਮਿਕਸ ਕੁਲਚਾ, ਇਹਦੇ ਵਿੱਚ ਆਲੂ ਹੋ ਗਿਆ, ਨਿਊਟਰੀ ਹੋ ਗਈ, ਕਾਰਨ ਹੋ ਗਏ, ਕੈਬੇਜ ਹੋ ਗਈ, ਕੈਪਸਿਕਮ ਹੋ ਗਿਆ, ਕੈਰਟ ਹੋ ਗਿਆ, ਜਿੰਨੀ ਵੀ ਸੀਜ਼ਨਲ ਸਬਜ਼ੀਆਂ ਆਪਾਂ ਨੂੰ ਮਤਲਬ ਮਿਲਦੀਆਂ ਆ, ਅੱਛਾ, ਵਿੱਚ ਪਾਈਆਂ। ਠੀਕ ਹੈ, ਕੁਲਚੇ ਦਾ ਕੁਲਚਾ, ਸੇਬ ਦੀ ਸੇਬ, ਇੰਨੀਆਂ ਸਬਜ਼ੀਆਂ ਉੱਦਾਂ ਖਾਣੀਆਂ, ਹੁਣ ਬੰਦਾ ਨੱਕ ਮਾਰੂਗਾ ਵੀ ਕਿਵੇਂ ਖਾਵਾਂਗੇ, ਪਰ ਇਹ ਦਿਖਾਊਗਾ ਅਗਲਾ ਕਹਿੰਦਾ ਯਾਰ ਹੋਰ ਪਾ ਦਿਓ। ਆ ਤੁਹਾਡੇ ਸਾਹਮਣੇ ਆ, ਫੁੱਲ ਆਫ ਵੈਜੀਟੇਬਲ ਦੇ ਆ। ਨਿਊਟਰੀ ਹੈ ਜਿਹੜੀ, ਉਹ ਕਿਸ ਤਰ੍ਹਾਂ ਦੀ ਵਰਤਦੇ ਹੋ? ਹੋਮਮੇਡ ਹੈ ਜਾਂ? ਨਿਊਟਰੀ ਜੀ ਬਣੀ ਬਣਾਈ ਆਉਂਦੀ ਹੈ, ਸਭ ਤੋਂ ਉੱਪਰ ਰੂਚੀ ਦੀ ਆਉਂਦੀ ਹੈ ਜੀ, ਡੱਬੇ ਆਉਂਦੇ ਆ ਜੀ ਅੱਛਾ, ਬਣੇ ਹੋਏ, ਉਹ ਵਰਤਦੇ ਆਪਾਂ ਫਿਲਹਾਲ ਤਾਂ ਜੀ। ਸਭ ਤੋਂ ਮਹਿੰਗੀ ਵੀ ਉਹੀ ਹੈ ਤੇ ਸਭ ਤੋਂ ਵਧੀਆ ਵੀ ਉਹੀ ਹੈ। ਖਾਸ ਕਰਕੇ ਨਾ ਇੱਕ ਦਿੱਕਤ ਹੁੰਦੀ ਹੈ ਵੀ ਜਿਹੜਾ ਸਪਾਈਸੀ ਫੂਡ ਹੈ, ਉਹਦੇ ਕਰਕੇ ਜਿਵੇਂ ਆਮ ਤੌਰ ਤੇ ਲੋਕਾਂ ਨੂੰ ਐਸਿਡਿਟੀ ਜਾਂ ਹੋਰ ਇਦਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ। ਤੁਹਾਡੇ ਜਿਹੜਾ ਮਟੀਰੀਅਲ ਤੁਸੀਂ ਵਰਤਦੇ, ਇਹਦੇ ਨਾਲ ਕੋਈ ਇਸ ਤਰ੍ਹਾਂ ਦੀ ਸਮੱਸਿਆ ਤਾਂ ਨਹੀਂ ਆਉਂਦੀ? ਜੀ ਨਹੀਂ ਜੀ, ਉਹਦਾ ਸਭ ਤੋਂ ਵੱਡਾ ਕਾਰਨ ਇਹ ਵੀ ਉਹ ਜ਼ਿਆਦਾ ਮਸਾਲੇ, ਜ਼ਿਆਦਾ ਤੇਲ, ਜ਼ਿਆਦਾ ਘਿਓ। ਤੁਹਾਡੇ ਸਾਹਮਣੇ ਹੁਣ ਆਪਾਂ ਮੱਖਣ ਲਾਇਆ, ਬਿਲਕੁਲ ਨਾ ਮਾਤਰ ਲਾਇਆ। ਫਿਰ ਉਹ ਜਿਹੜਾ ਮੱਖਣ ਲਾਉਂਦੇ, ਉਹ ਲਾਉਂਦੇ ਵੀ ਦੂਜਾ ਹੈ, ਹਲਕੀ ਕੁਆਲਿਟੀ ਦਾ। ਅੱਛਾ, ਆਪਾਂ ਜਿਹੜਾ ਮੱਖਣ ਵਰਤ ਰਹੇ ਹਾਂ ਪਹਿਲਾਂ ਹੀ 500 ਰੁਪਏ ਕਿਲੋ ਹੈ। ਅੱਛਾ ਜੀ, ਥੋੜਾ ਲਾਉਣੇ ਆ ਪਰ ਚੰਗਾ ਲਾਉਣੇ ਆ। ਠੀਕ ਹੈ। ਤੇ ਮਸਾਲਾ ਆਪਣੇ ਕੁੱਲ ਮਿਲਾ ਕੇ ਤੁਸੀਂ ਇਹ ਮੰਨ ਕੇ ਚਲੋ ਵੀ ਸਾਰੇ ਸੌਦੇ 'ਚ 1 ਚਮਚ ਮਸਾਲੇ ਦਾ ਪੈਂਦਾ, ਉਹ ਵੀ ਘਰੇ ਹੀ ਬਣਾਇਆ ਜਾਂਦਾ। ਅੱਛਾ, ਮਸਾਲਾ ਤੁਹਾਡੀ ਜਿਹੜੇ ਸਾਰਾ ਹੋਮਮੇਡ ਹੈ ਜੀ? ਮਸਾਲਾ ਸਾਰਾ ਘਰੇ ਤਿਆਰ ਹੁੰਦਾ, ਕੱਲੀ ਚੀਜ਼ ਘਰੇ ਹੀ ਪੀਸ ਕੇ, ਵੱਡੀ ਮਿਕਸੀ ਰੱਖੀ ਹੋਈ ਆ ਆਪਾਂ, ਘਰੇ ਹੀ ਮਸਾਲਾ ਪੀਸਦੇ ਨੇ, ਘਰੇ ਹੀ ਤਿਆਰ ਕਰਦੇ ਆ। ਅੱਛਾ, ਬਾਜ਼ਾਰੀ ਮਸਾਲਾ ਕੋਈ ਵੀ ਨਹੀਂ ਵਰਤਿਆ ਜਾਂਦਾ। ਅੱਛਾ ਅੱਛਾ। ਤੁਸੀਂ ਜਿਹੜਾ ਇੱਕ ਸ਼ੋਅ ਦੇ ਵਿੱਚ ਵੀ ਗਏ ਹੋ, ਹੈ ਨਾ, ਸ਼ੋਅ ਦੇ ਵਿੱਚ ਉੱਥੇ ਤੁਹਾਡੀ ਕਿੱਦਾਂ ਦੀ ਪਰਫਾਰਮੈਂਸ ਸੀ, ਕੀ ਸੀਗਾ ਸ਼ੋਅ, ਉਹਦੇ ਬਾਰੇ ਥੋੜੀ ਜਾਣਕਾਰੀ ਦਿਓਗੇ? ਸ਼ੋਅ ਦਾ ਨਾਮ ਸੀਗਾ ਜੀ ਪੰਜਾਬੀ ਦਾਦਾਗਿਰੀ। ਅੱਛਾ, ਉਹਨਾਂ ਦਾ ਬੇਸ ਤੇ ਸ਼ੋਅ ਸੀਗਾ ਵੀ ਜਿਨ੍ਹਾਂ ਨੇ ਮਿਹਨਤ ਕਰਕੇ ਕੋਈ ਸੈਟਅਪ ਤਿਆਰ ਕੀਤਾ ਜਾਂ ਆਪਣਾ ਕੋਈ ਨਾਂ ਕ੍ਰੀਏਟ ਕੀਤਾ, ਉਹਨਾਂ ਲੋਕਾਂ ਨੂੰ ਬੁਲਾਇਆ ਸੀ ਸ਼ੋਅ ਦੇ ਵਿੱਚ। ਅੱਛਾ, ਤੇ ਲਿਫਾਫਾ ਫੜਾਇਓ। ਅੱਛਾ, ਉਹਨਾਂ ਲੋਕਾਂ ਨੂੰ ਸ਼ੋਅ ਦੇ ਵਿੱਚ ਬੁਲਾਇਆ ਗਿਆ ਸੀਗਾ। ਠੀਕ ਹੈ। ਤੇ ਸ਼ੋਅ ਦੇ ਆਪਾਂ ਵਿਨਰ ਸੀਗੇ, ਮਹਾਰਾਜ ਦੀ ਕਿਰਪਾ ਨਾਲ।
ਇੱਕ ਰਾਉਂਡ ਸੀ ਉਹਦੇ 'ਚ 4-5 ਅੱਛਾ, ਕੌਣ ਲਿਫਾਫਾ। ਸ਼ੋਅ ਦੀ ਜੱਜਮੈਂਟ ਕੌਣ ਸੀ ਤੇ ਕੌਣ ਕਿਹੜੇ ਉਹਦੇ ਚ ਕਿਸ ਤਰ੍ਹਾਂ ਦਾ ਸਿਸਟਮ ਸੀਗਾ ਸ਼ੋਅ ਉਹਦੇ ਦਾ? ਵਿੱਚ ਹਰਭਜਨ ਸਿੰਘ ਜਿਹੜੇ ਆਪਣੇ ਹੁਣ MP ਬਣੇ ਆ, ਕਰੈਕਟਰ ਹਰਭਜਨ ਸਿੰਘ। ਹਰਭਜਨ ਸਿੰਘ ਹਾਂਜੀ, ਉਹ ਸ਼ੋਅ ਨੂੰ ਕਾਸਟ ਕਰ ਰਹੇ ਸੀਗੇ ਜੀ। ਠੀਕ ਹੈ। ਜੀ ਪੰਜਾਬੀ ਵੱਲੋਂ ਸ਼ੋਅ ਹੋਇਆ ਸੀਗਾ ਅੱਛਾ, ਤੇ ਕਾਫੀ ਵਧੀਆ ਰਿਸਪੌਂਸ ਰਿਹਾ। ਉਹਨਾਂ ਨੇ ਆਪਾਂ ਨੂੰ ਖੁਦ ਫੋਨ ਕੀਤਾ ਸੀ ਈਵਨ ਕਿ ਲੋਕ ਤਾਂ ਕਹਿੰਦੇ ਨੇ ਵੀ ਸਾਨੂੰ ਬੁਲਾਓ ਜਾਂ ਕਿੱਦਾਂ, ਹਾਂਜੀ, ਬਟ ਉਹਨਾਂ ਨੇ ਆਪ ਜਿਵੇਂ ਇੱਥੇ ਵਿਜ਼ਿਟ ਕੀਤਾ, ਆਪਣੀ ਸਟੋਰੀ ਸੁਣੀ, ਤਾਂ ਉਹਨਾਂ ਨੇ ਸਾਡੇ ਕੋਲ ਖੁਦ ਹੀ ਵਿਜ਼ਿਟ ਕੀਤਾ ਵੀ ਇਹਨਾਂ ਕੋਲੇ ਆਉਣਾ ਚਾਹੀਦਾ ਭਾਈ, ਵੀ ਸਟੋਰੀ ਹਾਈਲਾਈਟ ਕਰਨ ਵਾਲੀ ਹੈ। ਅੱਛਾ ਤੇ ਸਾਰਾ ਸ਼ੂਟ ਹੋਇਆ ਸੀ, ਉਹ ਇਹਨਾਂ ਦੀ ਟੀਮ ਸਾਰਾ ਦਿਨ ਇੱਥੇ ਰਹੀ ਸੀ ਆਪਣੇ ਕੋਲੇ। ਅੱਛਾ, ਸਾਰਾ ਸ਼ੂਟ ਜਿਹੜਾ ਇਸੇ ਸੈਟਅਪ ਤੇ ਇੱਥੇ ਹੀ ਸ਼ੂਟ ਕੀਤਾ ਗਿਆ? ਇੱਥੇ ਸਾਰਾ ਕੁਝ। ਅੱਛਾ, ਤੇ ਕਿੰਨੇ ਉਹਦੇ ਚ ਕੰਪੀਟੀਟਰ ਕਿੰਨੇ ਸੀ ਜਾਂ ਹੋਰ ਕਿਸ ਤਰ੍ਹਾਂ ਦੇ ਜਿਹੜੇ ਕੰਪੀਟੀਟਰ ਸੀਗੇ ਉਹਦੇ ਤੁਹਾਡੇ? 'ਚ ਮੇਰੇ ਨਾਲ 6 ਜਣੇ ਹੋਰ ਸੀਗੇ। ਅੱਛਾ ਜੀ, ਰਾਉਂਡ ਹੋਏ ਸੀ, 4-5 ਰਾਉਂਡ ਸੀ, ਉਹਦੇ 'ਚ ਆਪਾਂ ਵਿਨਰ ਸੀਗੇ 6 ਚੋਂ। ਠੀਕ ਹੈ, ਉਹਨਾਂ ਨੇ ਮੈਨੂੰ ਸ਼ੀਲਡ ਦਿੱਤੀ ਸੀ, ਇਨਾਮ ਦਿੱਤਾ ਸੀ, ਗਿਫਟ ਦਿੱਤਾ ਸੀ, ਇਦਾਂ ਮਿਕਸ ਸੀਗਾ ਸਾਰਾ ਕੁਝ। ਓਕੇ। ਆਈਟਮਾਂ ਕਿਹੜੀਆਂ ਕਿੰਨੇ ਪ੍ਰਕਾਰ ਦੇ ਜਿਹੜੇ ਕੁਲਚੇ ਆ ਤੁਸੀਂ ਤਿਆਰ ਕਰਦੇ ਹੋ? ਆਪਣੇ ਕੋਲ 10 ਤੋਂ 11 ਵੈਰਾਈਟੀਆਂ ਹੁੰਦੀਆਂ ਇਕੱਲੇ ਕੁਲਚੇ ਦੀਆਂ ਜੀ। ਅੱਛਾ, ਜਿਹਦੇ ਵਿੱਚ ਮੰਨ ਕੇ ਚਲੋ ਪਹਿਲਾ ਬੇਸਿਕ ਆਲੂ, ਦੂਜਾ ਨਿਊਟਰੀ, ਤੀਜਾ ਪਨੀਰ, ਚੌਥਾ ਮਿਕਸ ਆਲੂ ਪਨੀਰ, ਨਿਊਟਰੀ ਪਨੀਰ, ਚਾਪ, ਚਨਾ ਮਿਕਸ। ਫਿਰ ਇੱਕ ਜਿਵੇਂ ਸਪੈਸ਼ਲਿਟੀ ਹੋ ਜਾਂਦੀ, ਇੱਕ ਜਿਵੇਂ ਆਪਾਂ ਲੈਜੈਂਡ ਕੁਲਚਾ ਬਣਾਉਂਦੇ ਆ। ਹਾਂ, ਇਹ ਲੈਜੈਂਡ ਕੁਲਚਾ ਕੀ ਹੈ? ਸਿੱਧੂ ਮੂਸੇਵਾਲੇ ਦਾ ਤੁਸੀਂ ਪੋਸਟਰ ਵੀ ਲਾਇਆ ਹੋਇਆ, ਲੈਜੈਂਡ ਕੁਲਚਾ ਇਹਦੇ ਚ ਕੀ ਹੈ? ਇਹ ਕਾਈਂਡ ਆਫ ਜੀ ਸਾਰਾ ਕੁਝ ਮਿਕਸ ਹੋ ਗਿਆ ਇਹਦੇ ਵਿੱਚ ਜੀ, ਜਿੰਨੀ ਵੀ ਆਪਣੇ ਕੋਲ ਇਹ ਵੈਰਾਈਟੀਆਂ ਤੁਸੀਂ ਸਿੱਧੂ ਮੂਸੇਵਾਲੇ ਨੂੰ ਟ੍ਰਿਬਿਊਟ ਕੀਤਾ ਹੈ? ਟ੍ਰਿਬਿਊਟ ਹੀ ਹੈ ਜੀ ਆਪਣੇ ਵੱਲੋਂ ਵੀ। ਹਾਂ, ਜੇ ਅਗਲਾ ਕੋਈ ਕਹਿਆ ਤਾਂ ਵੀ ਖਤਮ ਹੋ ਜਾਊਗਾ, ਭੁੱਲ ਜਾਊਗਾ, ਜਦ ਤੱਕ ਸਾਡੀ ਮੈਨੂ ਚੱਲੂਗਾ, ਇਹਦਾ ਨਾਮ ਸਾਡੇ ਮੈਨੂ ਦੇ ਵਿੱਚ ਹੀ ਚੱਲੂਗਾ, ਹਾਂ, ਲੈਜੈਂਡ। ਵਿਦ ਫੋਟੋ ਚੱਲੂਗਾ। ਹੂੰ, ਜਿਹੜੇ ਉਹਦੇ ਚਾਹਣ ਵਾਲੇ ਆ, ਪਿਆਰ ਕਰਨ ਵਾਲੇ, ਉਹ ਇਸ ਗੱਲਾਂ ਨਾਲ ਯਾਦ ਰੱਖਣਗੇ। ਹਾਂ, ਬਾਕੀ ਇਹਦਾ ਟੇਸਟ ਵੀ ਲੈਜੈਂਡ ਵਾਲਾ ਹੀ ਆ, ਅਗਲਾ ਖਾ ਕੇ ਕਹਿ ਜਾਂਦਾ ਵੀ ਬਾਈ ਠੀਕ ਹੈ, ਵੀ ਇਹੀ ਖਾਵਾਂਗੇ ਅਗਲੀ ਵਾਰੀ, ਹੁਣ ਦੂਜਾ ਨਹੀਂ ਖਾਂਦੇ। ਅੱਛਾ, ਭਾਵੇਂ 2 ਦਿਨਾਂ ਬਾਅਦ ਖਾ ਲਾਂਗੇ, ਹਾਂ, ਪਰ ਖਾਵਾਂਗੇ ਹੁਣ ਲੈਜੈਂਡ ਹੀ। ਅੱਛਾ, ਮਤਲਬ ਇਹ ਉਹਦਾ ਨਾਮ ਉਸੇ ਕਰਕੇ ਹੀ ਰੱਖਿਆ ਗਿਆ। ਉਸੇ ਕਰਕੇ ਹੈ ਜੀ ਇਹ। ਸੋ ਇਹ ਸੀ ਵੀਰ ਸੁਖਜੋਤ ਸਿੰਘ, ਜਿਹੜਾ ਕਿ ਸਿੱਖੀ ਸਰੂਪ ਦੇ ਵਿੱਚ ਆਪਣਾ ਕਾਰੋਬਾਰ ਜਾਂ ਆਪਣਾ ਕੰਮ ਕਰ ਰਿਹਾ, ਤੇ ਇੱਕ ਹੋਰਨਾਂ ਨੌਜਵਾਨਾਂ ਵਾਸਤੇ ਪ੍ਰੇਰਣਾ ਸਰੋਤ ਵੀ ਹੈ ਕਿ ਜਿਹੜੇ ਲੋਕ ਪੜ੍ਹੇ ਲਿਖੇ ਹੋਣ ਤੋਂ ਬਾਅਦ ਸੋਚਦੇ ਕਿ ਅਸੀਂ ਕੋਈ ਵੱਡਾ ਕਾਰੋਬਾਰ ਕਰਾਂਗੇ ਜਾਂ ਬਾਹਰ ਜਾ ਕੇ ਸੈੱਟ ਹੋਵਾਂਗੇ, ਜਾਂ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੋਈ ਕਾਰੋਬਾਰ ਨਹੀਂ ਕੀਤਾ ਜਾ ਸਕਦਾ, ਉਹਨਾਂ ਵਾਸਤੇ ਇੱਕ ਮਾਰਗਦਰਸ਼ਕ ਜ਼ਰੂਰ ਬਣਿਆ। ਜਿਸ ਤਰੀਕੇ ਨਾਲ ਸਟਰੀਟ ਫੂਡ ਦੀ ਇਸ ਦੀ ਪਪੂਲੈਰਿਟੀ ਹੈ, ਜਿਸ ਤਰੀਕੇ ਨਾਲ ਇਹਦੇ ਕੋਲ ਕਸਟਮਰ ਸੈਟੀਸਫਾਈਡ ਕਸਟਮਰ ਆ ਰਹੇ ਆ, ਇੰਟਰਨੈਸ਼ਨਲ ਪੱਧਰ ਤੇ ਕੁਲਚੇ ਦੀ ਮੰਗ ਹੈ, ਤੇ ਪੰਜਾਬ ਹੀ ਨਹੀਂ ਸਗੋਂ ਭਾਰਤ ਦੇ ਵੱਖ-ਵੱਖ ਥਾਵਾਂ ਤੋਂ ਇਸ ਵੀਰ ਦੇ ਕਸਟਮਰ ਆ। ਸੋ ਇੱਕ ਪ੍ਰੇਰਣਾ ਸਰੋਤ ਹੈ। ਸਾਡਾ ਮਕਸਦ ਸਿਰਫ ਦਿਖਾਉਣ ਦਾ ਇਹੀ ਸੀ ਕਿ ਤੁਸੀਂ ਦੂਜੀ ਬਣੋਗੀ ਜਲਦੀ, ਇਹੋ ਜਿਹੇ ਨੌਜਵਾਨਾਂ ਦੀ ਮਦਦ ਵੀ ਕਰੋ, ਇਹੋ ਜਿਹੇ ਨੌਜਵਾਨਾਂ ਦਾ ਸਾਥ ਦਿਓ, ਤਾਂ ਜੋ ਇਹ ਆਪਣੇ ਕਾਰੋਬਾਰ ਨੂੰ, ਆਪਣੇ ਕੰਮ ਨੂੰ ਵਧਾ ਸਕਣ, ਕਿਉਂਕਿ ਇਹਨਾਂ ਦੀ ਜਿਹੜੀ ਹਿੰਮਤ ਹੈ, ਉਸ ਹਿੰਮਤ ਨੂੰ ਸਲਾਮ ਕਰਨਾ ਬਣਦਾ ਹੈ। ਬੜਾ ਵੱਡਾ ਧੰਨਵਾਦ। ਅੱਜ ਇੱਕ ਅਜਿਹੇ ਨੌਜਵਾਨਾਂ ਮਿਲਾਉਣ ਜਾ ਰਹੇ ਹਾਂ ਜਿਨੇ ਜੀ ਪੰਜਾਬੀ ਦੇ ਸ਼ੋਅ ਦੇ ਵਿੱਚ, ਹਰਭਜਨ ਸਿੰਘ ਦਾ ਇੱਕ ਸ਼ੋਅ ਸੀ, ਉਹਦੇ ਵਿੱਚ ਆਪਣੀ ਪਰਫਾਰਮੈਂਸ ਦਿੱਤੀ, ਤੇ ਉਸ ਪਰਫਾਰਮੈਂਸ ਦੇ ਦੌਰਾਨ ਉਹ ਵਿਨਰ ਵੀ ਰਿਹਾ। ਆਹ ਲੈਜੈਂਡ ਕੁਲਚਾ ਕੀ ਹੈ? ਸਿੱਧੂ ਮੂਸੇਵਾਲੇ ਦਾ ਤੁਸੀਂ ਪੋਸਟਰ ਵੀ ਲਾਇਆ ਹੋਇਆ, ਲੈਜੈਂਡ ਕੁਲਚਾ ਇਹਦੇ ਚ ਕੀ ਹੈ? ਖਾਲਸਾ ਜੀ, ਸਭ ਤੋਂ ਪਹਿਲਾਂ ਤੁਹਾਨੂੰ ਇਹੀ ਪੁੱਛਣਾ, ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਤੇ ਕਿਹੜੀ ਡਿਗਰੀ ਤੁਹਾਡੇ ਕੋਲ ਹੈਗੀ ਹੈ ਹੁਣ? ਮੇਰੇ ਕੋਲ ਪਹਿਲਾਂ ਇਲੈਕਟ੍ਰੋਨਿਕਸ ਡਿਗਰੀ ਹੈ ਜੀ, ਹਾਂਜੀ, ਡਿਪਲੋਮਾ ਇਲੈਕਟ੍ਰੋਨਿਕਸ ਦਾ।
ਖਾਲਸਾ ਜੀ, ਸਭ ਤੋਂ ਪਹਿਲਾਂ ਤੁਹਾਨੂੰ ਇਹੀ ਪੁੱਛਣਾ, ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਤੇ ਕਿਹੜੀ ਡਿਗਰੀ ਤੁਹਾਡੇ ਕੋਲ ਹੈਗੀ ਹੁਣ? ਮੇਰੇ ਤੋਂ ਪਹਿਲਾਂ ਇਲੈਕਟ੍ਰੋਨਿਕਸ ਡਿਗਰੀ ਹੈ ਜੀ, ਹਾਂਜੀ, ਡਿਪਲੋਮਾ ਇਲੈਕਟ੍ਰੋਨਿਕਸ ਦਾ। ਇਲੈਕਟ੍ਰੋਨਿਕ ਦਾ ਡਿਪਲੋਮਾ ਕੀਤਾ ਹੋਇਆ। ਜੀ